असलामुअलैकुम। गुड मॉर्निंग सोहणियो, गुड मॉर्निंग। लो बई एक फिर यूके ਦੀ ਸਵੇਰ ਦੇਖ ਲਵੋ ਕਿ ਸਾਰੇ ਬੱਦਲ ਹੋਏ ਨੇ ਤੇ ਅੱਜ ਧੁੱਪ ਛਾਂ ਰਹੇਗੀ। ਲੇਕਿਨ ਹਲੇ ਤੱਕ ਪੇਸ਼ਨ ਗੋਈ ਤੇ ਐਵੇਂ ਕਿ ਧੁੱਪ ਵੀ ਨਿਕਲੇਗੀ, ਲੇਕਿਨ ਹਲੇ ਤੱਕ ਧੁੱਪ ਨਿਕਲੀ ਨਹੀਂ ਹੈ। ਪਰ ਐਵੇਂ ਕਿ ਬੱਦਲ ਹੋਏ ਨੇ, ਬਾਰਿਸ਼ ਨਹੀਂ ਹੈ। ਬਹਰਹਾਲ ਅੱਜ ਇਸ ਤਰ੍ਹਾਂ ਦਾ ਹੀ ਮੌਸਮ ਰਹਿਣਾ ਹੈ, ਆਸ਼ਕਾਨਾ ਵਾਲਾ। ਤੇ ਅਸੀਂ ਕੀ ਕਹਿੰਦੇ ਨੇ ਆਪਣੇ ਕੰਮ ਕਾਜ ਸ਼ੁਰੂ ਕਰਨ ਲੱਗੇ ਹਾਂ। ਦੇਖੋ ਜੀ, ਯੂਕੇ ਵਿੱਚ ਹੋਵੇ ਭਾਵੇਂ ਸਨੀ ਡੇ ਤੇ ਭਾਵੇਂ ਹੋਵੇ ਰੇਨੀ ਡੇ ਤੇ ਭਾਵੇਂ ਹੋਵੇ ਕਲਾਉਡੀ ਡੇ, ਅਸੀਂ ਤੁਹਾਨੂੰ ਨਾਲ ਨਾਲ ਮਹਿਕਮਾ ਮੌਸਮੀਆਤ ਜਿਹੜਾ ਨਾ ਤੁਹਾਨੂੰ ਦੱਸਦਾ ਰਹਿੰਦਾ। ਤੇ ਇਹ ਬੂਟਾ ਤੇ ਮੇਰਾ ਪੱਕਾ ਪੱਕਾ ਮਹਿਕਮਾ ਮੌਸਮੀਆਤ ਹੈ। ਅਗਰ ਬਹੁਤ ਤੇਜ਼ੀ ਨਾਲ ਹਿਲ ਰਿਹਾ ਹੁੰਦਾ ਹੈ ਨਾ, ਤੇ ਫਿਰ ਮੈਨੂੰ ਪਤਾ ਚੱਲ ਜਾਂਦਾ। ਬਾਹਰ ਖਿੜਕੀ ਤੋਂ ਮੈਂ ਦੇਖ ਲੈਂਦੀ ਹਾਂ, ਵਿੰਡੋ ਤੋਂ, ਕਿ ਬਾਹਰ ਬੜੀ ਠੰਡੀ ਹਵਾ ਵੇ। ਤੇ ਅਗਰ ਇਹ ਬੂਟਾ ਹਲਕਾ ਹਲਕਾ ਜਿਹਾ ਪੱਤੇ ਪੇ ਹਿਲਦੇ ਨੇ ਤੇ ਪਤਾ ਚੱਲ ਜਾਂਦਾ ਕਿ ਬਈ ਅੱਜ ਬਹੁਤ ਤੇਜ਼ ਹਵਾ ਨਹੀਂ ਹੈ। ਤੇ ਮੈਂ ਖਿੜਕੀ 'ਚੋਂ ਦੇਖਿਆ ਇਹਨੂੰ ਕਿ ਬਹੁਤ ਜ਼ਿਆਦਾ ਅੱਜ ਫਨਕਾਰ ਨਹੀਂ ਬਣਿਆ ਸੀ, ਡਾਂਸਿੰਗ ਨਹੀਂ ਕਰ ਰਿਹਾ ਸੀ। ਤੇ ਇਸ ਤੋਂ ਫਿਰ ਮੈਂ ਬਾਹਰ ਨਿਕਲ ਆਈ ਕਿ ਚਲੋ ਅੱਜ ਮੌਸਮ ਬਿਹਤਰ ਲੱਗ ਰਿਹਾ ਵੇ। ਤੇ ਵਾਕਈ ਬਾਹਰ ਆ ਕੇ ਪਤਾ ਚੱਲ ਰਿਹਾ ਕਿ ਅੱਜ ਮੌਸਮ ਬਿਹਤਰ ਹੈ, ਬਹੁਤ ਤੇਜ਼ ਹਵਾ ਨਹੀਂ ਹੈ ਔਰ ਬੜਾ ਅੱਛਾ ਦਿਨ ਚੜ੍ਹਿਆ ਵੇ। ਦਿਨ ਚੜ੍ਹਿਆ ਤੇ ਮੈਂ ਤੁਹਾਨੂੰ ਦਿਖਾ ਦਿੱਤਾ। ਅੰਦਰ ਆ ਗਈ ਹਾਂ ਤੇ ਅੰਦਰ ਆਉਂਦੇ ਹੀ ਜ਼ਾਰੇ ਵੀ ਨਾਸ਼ਤੇ ਤੋਂ ਫਾਰਿਗ ਹੋਵੋ ਤੇ ਫਿਰ ਉਹੀ ਹਰ ਔਰਤ ਦੀ ਜਿਹੜੀ ਡਿਊਟੀ ਹੈ ਕਿ ਵੀ ਖਾਣਾ ਪਕਾਉਣਾ ਵੇ ਤੇ ਉਹਦੇ ਲਈ ਫਿਰ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ। ਅੱਜ ਮੈਂ ਬਣਾ ਰਹੀ ਹਾਂ ਕੱਦੂ ਗੋਸ਼ਤ ਮੈਂ ਕੱਢ ਕੇ ਰੱਖ ਲਿਆ। ਛੋਟੇ ਛੋਟੇ ਸੋਹਣੇ ਸੋਹਣੇ ਲਹਿਰੇ ਲਹਿਰੇ ਕੱਦੂ ਨੇ ਦੋ, ਇੰਨੇ ਸੋਹਣੇ ਪੇ ਲੱਗਦੇ ਨੇ ਨਾ, ਗੋਲ ਗੋਲ। ਓਏ ਹੋਏ ਕਿੰਨਾ ਸੋਹਣਾ ਲੱਗਦਾ ਪਿਆ। ਤੇ ਧਨੀਆ ਕੱਢ ਲਿਆ, ਪਿਆਜ਼, ਟਮਾਟਰ ਤੇ ਲਸਣ, ਹਰੀ ਮਿਰਚ ਜਾਏਗੀ। ਅਸੀਂ ਸਾਰੀਆਂ ਚੀਜ਼ਾਂ ਕੱਟਾਂਗੇ, ਗੋਸ਼ਤ ਵਿੱਚ ਪਾਵਾਂਗੇ ਤੇ ਭੁੰਨ ਲਵਾਂਗੇ। ਇੰਨਾ ਕੋਈ ਮੁਸ਼ਕਲ ਨਹੀਂ ਹੈ, ਈਜ਼ੀ ਹੈ। ਤੇ ਕੀ ਕਹਿੰਦੇ ਨਾਲ ਨਾਲ ਮੇਰੇ ਹਲੇ ਭਾਂਡੇ ਸਾਰੇ ਖਿਲਰੇ ਪਏ ਨੇ। ਮੈਂ ਇਹ ਸਾਰਾ ਕਾਊਂਟਰ ਸਾਫ਼ ਕਰਕੇ ਕਟਿੰਗ ਕਰਕੇ ਤੇ ਫਿਰ ਬਰਤਨ ਧੋ ਕੇ ਸਾਰੇ ਦਾ ਕਿਚਨ ਸਾਫ਼ ਕਰਾਂਗੀ। ਤੇ ਨਾਲ ਅੱਜ ਆਟਾ ਗੁੰਨਣ ਦੀ ਵੀ ਵਾਰੀ ਹੈ। ਆਟਾ ਵੀ ਮੈਂ ਲੈ ਕੇ ਆ ਗਈ ਹਾਂ ਤੇ ਆਟਾ ਬਹੁਤ ਥੋੜ੍ਹਾ ਮੈਂ ਗੁੰਨ੍ਹਦੀ ਹਾਂ। ਪਹਿਲੇ ਵੀ ਤੁਹਾਨੂੰ ਦੱਸਿਆ ਸੀ ਕਿ 4 ਰੋਟੀਆਂ ਦਾ ਤਕਰੀਬਨ 5 ਰੋਟੀਆਂ ਦਾ ਮੈਂ ਗੁੰਨ੍ਹਦੀ ਹਾਂ। ਪਾਣੀ ਮੈਂ ਪਾ ਕੇ ਰੱਖ ਲਿਆ ਤੇ ਹੁਣ ਬਸ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ ਆਪਣਾ ਸਾਰਾ ਕਟਿੰਗ ਦਾ ਕੰਮ। ਤੇ ਆਪਣਾ ਆਟਾ ਸ਼ਾਟਾ ਗੁੰਨਾਂਗੇ ਤੇ ਬਾਕੀ ਦਾ ਆਪਣਾ ਕੰਮ ਕਰਾਂਗੇ। ਪਿਆਜ਼, ਲਸਣ, ਧਨੀਆ, ਟਮਾਟਰ, ਅਸੀਂ ਸਾਰੀ ਚੀਜ਼ਾਂ ਦੀ ਕਟਿੰਗ ਕਰ ਲਈ ਹੈ। ਗੋਸ਼ਤ ਧੋ ਕੇ ਅਸੀਂ ਹਾਂਡੀ ਵਿੱਚ ਪਾ ਦਿੱਤਾ ਵੇ। ਇਹਦੇ ਵਿੱਚ ਮੈਂ ਸ਼ਾਮਿਲ ਕਰ ਦੇਵਾਂਗੀ ਲਸਣ ਔਰ ਪਿਆਜ਼ ਜਿਹੜਾ ਅਸੀਂ ਕੱਟ ਕੇ ਰੱਖਿਆ ਵੇ, ਇਹ ਪਾ ਦੇਵਾਂਗੇ। ਨਾਲ ਅਸੀਂ ਪਾ ਦੇਵਾਂਗੇ ਇਹ ਕੱਟੇ ਹੋਏ ਟਮਾਟਰ। ਦੋ ਦੋ ਹਿੱਸਿਆਂ 'ਚ ਮੈਨੂੰ ਕਰ ਲਿਆ ਕਿਉਂਕਿ ਫਿਰ ਇਸਦਾ ਛਿਲਕਾ ਕੱਢਣ ਵਿੱਚ ਆਸਾਨੀ ਹੋ ਜਾਂਦੀ ਹੈ। ਤੁਸੀਂ ਛਿਲਕਾ ਅਗਰ ਕੱਟਣਾ ਚਾਹੋ ਤਾਂ ਕੱਟ ਦਿੰਦੇ ਹੋ। ਅਤੇ ਇਹਦੇ ਵਿੱਚ ਜਾਏਗਾ ਜੀ ਹਸਬੇ ਜ਼ਾਇਕਾ ਨਮਕ, ਮਿਰਚ, ਹਲਦੀ। ਲੇਕਿਨ ਥੋੜ੍ਹਾ ਜਿਹਾ ਮੈਂ ਤਾਂ ਹਲਕਾ ਜਿਹਾ ਚਟਪਟਾ ਹੀ ਬਣਾਵਾਂਗੀ ਕਿ ਬਹੁਤ ਫਿੱਕਾ ਨਹੀਂ ਅੱਛਾ ਲੱਗਦਾ, ਲੇਕਿਨ ਬਹੁਤ ਜ਼ਿਆਦਾ ਵੀ ਇੰਨਾ ਵੀ ਨਾ ਚਟਪਟਾ ਹੋ ਜਾਏ ਕਿ ਫਿਰ ਬੰਦਾ ਖਾ ਹੀ ਨਾ ਸਕੇ। ਅਤੇ ਫਿਰ ਉਹ ਕੀ ਕਹਿੰਦੇ ਨੇ ਅੱਖਾਂ 'ਚ ਅਥਰੂ ਆ ਜਾਣ ਅਤੇ ਖਾਮ ਖਾ ਦੇ ਵਿੱਚ ਹੀ ਫਿਰ ਪਰੇਸ਼ਾਨੀ ਹੋ ਜਾਵੇ। ਲੇਕਿਨ ਬਹਰਹਾਲ ਥੋੜ੍ਹਾ ਜਿਹਾ ਅੱਛਾ ਬਣਾਵਾਂਗੇ ਅਸੀਂ। ਚਲੋ ਜੀ, ਇਹ ਸਾਰੀਆਂ ਚੀਜ਼ਾਂ ਅਸੀਂ ਸ਼ਾਮਿਲ ਕਰ ਦਿੱਤੀਆਂ ਨੇ। ਗੋਸ਼ਤ, ਲਸਣ, ਪਿਆਜ਼, ਟਮਾਟਰ ਅਤੇ ਨਮਕ, ਮਿਰਚ, ਹਲਦੀ, ਇਹ ਸਾਰੀਆਂ ਚੀਜ਼ਾਂ ਅਸੀਂ ਮਿਕਸ ਕਰਕੇ ਅਤੇ ਅਸੀਂ ਸਾਡਾ ਗੋਸ਼ਤ ਇੱਥੇ ਦਾ ਬਹੁਤ ਅੱਛਾ ਮਿਲਦਾ। ਮੈਂ ਤੁਹਾਨੂੰ ਕਈ ਦਫਾ ਪਹਿਲਾਂ ਵੀ ਦੱਸਿਆ ਵੇ ਕਿ ਇੰਨਾ ਅੱਛਾ ਗੋਸ਼ਤ ਹੁੰਦਾ ਨਾ, ਇੰਨਾ ਲਹਿਰਾ ਗੋਸ਼ਤ ਹੁੰਦਾ ਵੇ ਕਿ ਫਟਾਫਟ ਗਲ ਜਾਂਦਾ ਵੇ। ਸਾਨੂੰ ਮਤਲਬ ਜ਼ਿਆਦਾ ਉਹ ਨਹੀਂ ਕਰਨਾ ਪੈਂਦਾ ਕਿ ਪਾਣੀ ਵਿੱਚ ਦੇਖ ਲਓ ਮੈਂ ਜ਼ਰਾ ਵੀ ਪਾਣੀ ਸ਼ਾਮਿਲ ਨਹੀਂ ਕੀਤਾ। ਅਤੇ ਹੁਣ ਮੈਂ ਇਹਨੂੰ ਕੁੱਕਰ ਨੂੰ ਬੰਦ ਕਰ ਦੇਵਾਂਗੀ। ਅਤੇ ਥੋੜ੍ਹਾ ਜਿਹਾ ਇਸ ਤਰ੍ਹਾਂ ਹੋ ਜਾਏਗਾ ਨਾ, ਤਾਂ ਫਿਰ ਅਸੀਂ ਇਹਨੂੰ ਖੋਲ੍ਹ ਕੇ ਅਤੇ ਇਹਦੀ ਭੁਨਾਈ ਕਰਕੇ ਤੇ ਕੱਦੂ ਪਾ ਦੇਵਾਂਗੇ। ਬਹੁਤ ਈਜ਼ੀ ਹੈ ਹਾਂਡੀ ਬਣਾਉਣਾ, ਕੋਈ ਇੰਨਾ ਮੁਸ਼ਕਿਲ ਨਹੀਂ ਹੁੰਦਾ ਵੇ। ਪਰ ਇਹ ਵੀ ਕਿ ਕਹਿੰਦੇ ਨੇ ਅਗਰ ਕੰਮ ਨੂੰ ਮੁਸ਼ਕਿਲ ਸਮਝੋ ਤਾਂ ਫਿਰ ਮੁਸ਼ਕਿਲ ਹੁੰਦਾ, ਵਰਨਾ ਕੰਮ ਕੋਈ ਮੁਸ਼ਕਿਲ ਐਸਾ ਖਾਸ ਨਹੀਂ ਹੁੰਦਾ। ਅਤੇ ਚਲੋ ਜੀ, ਅਸੀਂ ਹੁਣ ਇਹਨੂੰ ਕਰਨੇ ਆ ਬੰਦ। ਫਿਰ ਜਦੋਂ ਅਸੀਂ ਇਹਨੂੰ ਖੋਲਾਂਗੇ ਅਤੇ ਤੁਹਾਨੂੰ ਨਜ਼ਾਰਾ ਕਰਾਵਾਂਗੇ। ਫਿਰ ਇਹਦਾ ਨਜ਼ਾਰਾ ਫਿਰ ਤੁਸੀਂ ਨਜ਼ਾਰੇ ਕਰਿਓ ਇਹਦੇ। ਤੇ ਲਓ ਬਈ ਅਸੀਂ ਬੰਦ ਕਰਨੇ ਆ ਅਤੇ ਅੱਗ ਥੋੜ੍ਹੀ ਜਿਹੀ ਮੈਂ बढ़ा देवांगी क्योंकि मैं बहुत हल्की रखी हुई सी। हुण असी दरमियानी हुण करेगा शू 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 तो असी कट्टांगे कद्दू ते नाल गुन्नांगे आटा। किचन का काम खासी हद तक निपटा दिता है। तो लो जी असी हुण करन लगे कलर, हेयर कलर करन लगी हाँ। तो मैं क्या कहते हैं, मैं क्या चलो ईद ते लाया सी तो हुण काफ़ी वाल जड़े ना खराब होए ने, चलो थोड़ा थोड़ा रूट्स के उपर असी कलर ला लीए। तो मैं हुणे मिक्स करन लगी हाँ। कैप मैं लैके आ गई हाँ जी कैप उत्ते पा लांगे तो नाल फिर असी कैप पा के ते कलर ला लांगे तो नाल फिर असी अपना काम करते रहांगे। फिर जो सुक जाएगा तो ना लवांगे।
ਕੁੱਕਰ ਅਸੀਂ ਖੋਲ੍ਹ ਲਿਆ ਵੇ। ਗੋਸ਼ਤ ਤਕਰੀਬਨ ਸਾਡਾ ਗਲ ਚੁੱਕਿਆ ਹੈ। ਅਸੀਂ ਵੀ ਥੋੜ੍ਹਾ ਜਿਹਾ ਆਇਲ ਪਾਵਾਂਗੇ, ਇਹਦੀ ਭੁਨਾਈ ਦਾ ਅਮਲ ਸ਼ੁਰੂ ਕਰਾਂਗੇ। ਇਹ ਹੁਣ ਕੱਦੂ ਅਸੀਂ ਰੱਖ ਲਿਆ ਇੱਥੇ ਕੱਟ ਕੇ। ਇਹ ਜਦੋਂ ਗੋਸ਼ਤ ਭੁੰਨ ਜਾਏਗਾ ਇਹਦੇ ਵਿੱਚ ਅਸੀਂ ਪਾ ਦਾਂਗੇ। ਤੇ ਥੋੜ੍ਹੀ ਭੁਨਾਈ ਦੇ ਟਾਈਮ 'ਤੇ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ ਹਰੀਆਂ ਮਿਰਚਾਂ, ਕਿਉਂਕਿ ਹਰੀ ਮਿਰਚ ਦਾ ਜ਼ਾਇਕਾ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਵੇ। ਜਦੋਂ ਗੋਸ਼ਤ ਨੂੰ ਭੁੰਨਦੇ ਹੋਏ ਤੁਸੀਂ ਪਾਓ ਨਾ ਤਾਂ ਬਹੁਤ ਚੰਗਾ ਲੱਗਦਾ। ਇਹ ਵਿੱਚ ਧਨੀਏ ਦਾ ਪੱਤਾ ਵੇ, ਤੁਸੀਂ ਇਹ ਨਾ ਸਮਝਿਓ ਕਿ ਪਤਾ ਨਹੀਂ ਇਹਦੇ ਵਿੱਚ ਕੀ ਸ਼ੈ ਪੈ ਗਈ ਹੈ। ਉਹ ਮੈਂ ਇੱਥੇ ਰੱਖੀ ਹੋਈ ਸੀ ਨਾ ਸਟਿਕ ਆਪਣੀ, ਉਹਨਾਂ ਧਨੀਆ ਲੱਗ ਗਿਆ, ਇਸ ਦੀ ਵਜ੍ਹਾ ਦੇ ਨਾਲ ਧਨੀਆ ਨਜ਼ਰ ਆ ਰਿਹਾ। ਚਲੋ ਬਈ ਹੁਣ ਸੋਹਣਾ ਸੋਹਣਾ ਭੁੱਜੇਗਾ। ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਕੱਦੂ। ਕੱਦੂ ਜਿਹੜਾ ਵੇ ਬਹੁਤ ਹੀ फ़ायदेमंद सब्ज़ी है और ਕੀ ਕਹਿੰਦੇ ਨੇ ਗੋਸ਼ਤ 'ਚ ਬਣਾਓ, ਸਾਦੀ ਬਣਾਓ, ਜਿਸ ਤਰ੍ਹਾਂ ਵੀ ਬਣਾਓ ਬਹੁਤ ਅੱਛਾ ਬਣਦਾ ਵੇ। ਬਹੁਤ ਸਾਰੇ ਲੋਕ ਸ਼ੌਕ ਨਾਲ ਖਾਂਦੇ ਨੇ। ਦਾਲ ਵਿੱਚ ਵੀ ਦਾਲ ਕੱਦੂ ਵੀ ਬਣ ਜਾਂਦਾ ਵੇ, ਸਾਦਾ ਕੱਦੂ ਵੀ ਬਣ ਜਾਂਦਾ ਵੇ, ਤੇ ਕੱਦੂ ਗੋਸ਼ਤ ਵੀ ਬਣ ਜਾਂਦਾ। ਹੋਰ ਵੀ ਬਹੁਤ ਰੈਸਪੀਜ਼ ਹੋਣਗੀਆਂ ਕੱਦੂ ਦੇ ਹਵਾਲੇ ਦੇ ਨਾਲ। ਮੈਨੂੰ ਤਾਂ 2-3 ਪਤਾ ਸਨ, ਮੈਂ ਤੁਹਾਨੂੰ ਦੱਸ ਦਿੱਤੀਆਂ ਨੇ। ਲੋ ਬਈ ਦੇਖ ਲਓ, ਨਾਲ ਨਾਲ ਮੈਂ ਭੁੰਨਦੀ ਜਾ ਰਹੀ ਹਾਂ, ਨਾਲ ਨਾਲ ਤੁਹਾਡੇ ਨਾਲ ਗੱਲਬਾਤ ਹੁੰਦੀ ਜਾ ਰਹੀ ਸਾਡੀ। ਕੱਦੂ ਦੇ ਹਵਾਲੇ ਨਾਲ ਗੱਲ ਹੋ ਰਹੀ ਸੀ ਕਿ ਕੱਦੂ ਜਿਹੜਾ ਵੇ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵੀ ਪਸੰਦੀਦਾ ਫੇਵਰੇਟ ਸਬਜ਼ੀ। ਉਹਨਾਂ ਨੂੰ ਬਹੁਤ ਸ਼ੌਕ ਨਾਲ ਖਾਂਦੇ ਸਨ ਕੱਦੂ ਦਾ ਸਾਲਨ। ਇੱਕ ਉਹਨਾਂ ਨੂੰ ਗੋਸ਼ਤ ਦਾ ਸ਼ੋਰਬਾ ਬਹੁਤ ਪਸੰਦ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ, ਨਾਲੇ ਕੱਦੂ ਬਹੁਤ ਸ਼ੌਕ ਨਾਲ ਖਾਂਦੇ ਸਨ। ਉਹਨਾਂ ਦੀ ਫੇਵਰੇਟ ਸਮਝੋ ਸਬਜ਼ੀ ਸੀ। ਤੇ ਇਸ ਤੋਂ ਮੇਰੇ ਅੱਬੂ ਵੀ ਜਦੋਂ ਅਸੀਂ ਛੋਟੇ ਹੁੰਦੇ ਸਾਂ, ਸਾਡੇ ਅੱਬੂ ਵੀ ਕੱਦੂ ਬਹੁਤ ਸ਼ੌਕ ਨਾਲ ਖਾਂਦੇ ਸਨ। ਤੇ ਅਸੀਂ ਹਮੇਸ਼ਾ ਗੋਲ ਕੱਦੂ ਜਿਹੜਾ ਵੇ ਪੱਕਦਾ ਵੇ ਸਾਡੇ ਘਰ। ਲੇਕਿਨ ਇਸ ਤਰ੍ਹਾਂ ਵੀ ਕਿ ਮੈਂ ਦੇਖਿਆ ਸ਼ਾਦੀ ਤੋਂ ਬਾਅਦ ਜਦੋਂ ਮੈਂ ਹੈਦਰਾਬਾਦ ਗਈ, ਮੈਂ ਦੇਖਿਆ ਕਿ ਉੱਥੇ ਲੋਕੀ ਉਹਨੂੰ ਕਹਿੰਦੇ ਨੇ ਲੰਮਾ ਵਾਲਾ ਜਿਹੜਾ ਕੱਦੂ ਹੁੰਦਾ ਹੈ ਉਹ ਜ਼ਿਆਦਾ ਖਾਧਾ ਜਾਂਦਾ ਵੇ। ਤੇ ਆਪਣੇ ਆਪਣੇ ਹਿਸਾਬ ਹੁੰਦਾ ਤੇ ਉਹ ਕੱਦੂ ਹੀ ਇੱਕ ਪਤਾ ਨਹੀਂ ਬੰਦਾ ਹੁੰਦਾ ਹੈ, ਸ਼ਾਇਦ ਬੁੱਢੀ ਹੁੰਦੀ ਹੈ ਜਾਂ ਕੋਈ ਬੀ ਦਾ ਫਰਕ ਹੁੰਦਾ, ਮੈਨੂੰ ਨਹੀਂ ਪਤਾ। ਬਹਰਹਾਲ ਅਸੀਂ ਜੋ ਪੰਜਾਬੀ ਸਪੀਕਿੰਗ ਲੋਕ ਗੋਲ ਕੱਦੂ ਜ਼ਿਆਦਾ ਸ਼ੌਕ ਨਾਲ ਖਾਂਦੇ ਹਾਂ, ਤੇ ਉਰਦੂ ਸਪੀਕਿੰਗ ਲੋਕ ਮੈਂ ਦੇਖਿਆ ਕਿ ਲੋਕੀ ਖਾਂਦੇ ਨੇ, ਲੋਕੀ ਕਹਿੰਦੇ ਲੰਮੇ ਵਾਲੇ ਕੱਦੂ। ਤੇ ਹੁੰਦਾ ਕਿ ਕੱਦੂ ਹੈ, ਕੱਦੂ ਬਹੁਤ ਸਾਰੀ ਸ਼ਕਲਾਂ 'ਚ ਪੱਕਦਾ ਵੇ ਕਿ ਇਸ ਤਰ੍ਹਾਂ ਵੀ, ਔਰ ਸ਼ੋਰੇ ਵਾਲਾ ਵੀ ਪੱਕਦਾ, ਜਿਵੇਂ ਆਲੂ ਗੋਸ਼ਤ ਦਾ ਸ਼ੋਰਬਾ ਹੁੰਦਾ ਹੈ ਨਾ, ਇਸ ਤਰ੍ਹਾਂ ਵੀ ਪੱਕਦਾ ਵੇ ਕੱਦੂ। ਮੇਰੇ ਘਰ ਤੇ ਐਸਾ ਭੁਜੀਆ ਬਣਦਾ ਵੇ, ਖੁਸ਼ਕ ਬਣੇਗਾ ਜਿਵੇਂ ਮਤਲਬ, ਲੇਕਿਨ ਸ਼ੋਰਬੇ ਵਾਲਾ ਵੀ ਬਣਦਾ। ਮੇਰੀ ਸ਼ਾਦੀ ਤੋਂ ਬਾਅਦ ਫਸਟ ਟਾਈਮ ਖਾਧਾ, ਜਦੋਂ ਮੇਰੀ ਸ਼ਾਦੀ ਹੋਈ ਦੂਸਰਾ ਜਾਂ ਤੀਸਰਾ ਦਿਨ ਸੀ, ਤੇ ਮੈਂ ਪੰਜਾਬ ਤੋਂ ਵੀ ਬੜੇ ਮਹਿਮਾਨ ਆਏ ਸਨ। ਆ ਜਾਓ ਰੋਟੀ ਖਾ ਲਓ। ਮੈਂ ਕੀ ਕਹਿੰਦੇ ਨੇ ਸਾਰੇ ਅਸੀਂ ਬੈਠੇ, ਹੋਰ ਵੀ ਚੀਜ਼ਾਂ ਸਨ, ਕੱਦੂ ਗੋਸ਼ਤ ਦਾ ਸ਼ੋਰਬਾ। ਮੈਂ ਇੰਨੀ ਹੈਰਾਨ ਹੋਈ, ਮੈਂ ਫਸਟ ਟਾਈਮ ਦੇਖਿਆ ਸੀ ਕੱਦੂ ਦਾ ਔਰ ਗੋਸ਼ਤ ਦਾ ਸ਼ੋਰਬਾ। ਮਤਲਬ ਕਿਉਂਕਿ ਸਾਡੇ ਘਰ ਜਿਹੜਾ ਬਣਦਾ ਸੀ ਇਹ ਸਭ ਭੁਜੀਆ ਹੀ ਬਣਦਾ ਸੀ। ਉਸ ਤੋਂ ਜਦੋਂ ਪਤਾ ਚੱਲਿਆ ਕਿ ਨਹੀਂ ਕਿ ਕੱਦੂ ਗੋਸ਼ਤ ਦਾ ਸ਼ੋਰਬਾ ਵੀ ਬਣਦਾ ਵੇ, ਤੇ ਮੇਰੇ ਵਾਸਤੇ ਬੜਾ ਹੈਰਾਨਕੁਨ ਸੀ। ਪਹਿਲੀ ਦਫਾ ਮੈਂ ਉੱਥੇ ਦੇਖਿਆ ਸੀ ਕਿ ਕੱਦੂ ਦਾ ਸ਼ੋਰਬਾ। ਇੰਨੀ ਸੋਹਣੀ ਖੁਸ਼ਬੂ ਪਈ ਆਉਂਦੀ ਹੈ ਨਾ ਇਹਦੀ, ਬਹੁਤ ਜ਼ਿਆਦਾ ਅੱਛੀ ਖੁਸ਼ਬੂ ਆ ਰਹੀ। ਤੇ ਅੱਜ ਮੈਂ ਸੋਚਿਆ ਸੀ ਕਿ ਮੈਂ ਤੁਹਾਨੂੰ ਜਿਹੜਾ ਨਾ ਆਪਣੀ ਚੂੜੀਆਂ ਦਿਖਾਵਾਂਗੀ। ਕੱਲ੍ਹ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਮੈਂ ਚੂੜੀਆਂ ਦਿਖਾਵਾਂਗੀ, ਪਰ ਅੱਜ ਫਿਰ ਮੈਂ ਲਾ ਲਿਆ ਸਿਰ 'ਤੇ। ਮੇਰੀ ਸਿਸਟਰ ਫੋਨ 'ਤੇ ਜਦੋਂ ਗੱਲ ਹੁੰਦੀ ਹੈ ਉਹ ਮੈਨੂੰ ਕਹਿੰਦੀ ਕਿ ਚੱਲ ਵੀ ਤੂੰ ਲਾ, ਤੂੰ ਕਿਉਂ ਨਹੀਂ ਲਾ ਰਹੀ ਕਲਰ, ਉਹ ਮੈਨੂੰ ਯਾਦ ਦਿਲਾ ਦਿੰਦੀ। ਤੇ ਫਿਰ ਮੈਂ ਕਹਿੰਦੀ ਚਲੋ ਠੀਕ ਹੈ ਲਾ ਲੈਂਦੇ ਹਾਂ। तो फिर आया कर लिया नीचे खलारा समेटिया, ਉਹਦੇ ਵਿੱਚ ਖਾਸਾ ਟਾਈਮ ਲੱਗ ਗਿਆ। ਮੈਂ ਕਿਹਾ ਚਲੋ ਵੀ ਹੁਣ ਹਾਂਡੀ ਸ਼ਾਂਡੀ ਪਕਾਈਏ, ਨਹਾਈਏ, ਤੇ ਚੂੜੀਆਂ ਕਿਹੜਾ ਦੌੜ ਚਲੀਆਂ ਨੇ। ਅਸੀਂ ਫਿਰ ਤੁਹਾਨੂੰ ਕਿਸੇ ਦਿਨ ਦਿਖਾ ਦੇਵਾਂਗੇ। ਤੇ ਕਮੈਂਟ ਸਾਡੇ ਉਸ ਦੇ ਹਿਸਾਬ ਦੇ ਨਾਲ ਗੱਲ ਕਰ ਲੈਂਦੇ ਆ ਕਿ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ, ਜਿਸ ਤਰ੍ਹਾਂ ਕੀਤੀਆਂ ਜਿਹੜੀਆਂ ਇਸ ਦੇ ਹਵਾਲੇ ਦੇ ਨਾਲ, ਕਿ ਉਹ ਮੈਂ ਆਪਣੀ ਨਾਨੀ ਕੋਲੋਂ ਵੀ ਸੁਣਨਾ ਹੁੰਦਾ ਸੀ। ਉਹ ਗੱਲਾਂ ਸਾਰੀਆਂ ਨਾ ਮੇਰੀ ਨਾਨੀ ਇਸ ਤਰ੍ਹਾਂ ਹੀ ਸੁਣਾਉਂਦੇ ਹੁੰਦੇ ਸਨ, ਉਹ ਕਿੱਸੇ ਤੇ ਉਹ ਚੀਜ਼ਾਂ ਮੈਂ ਸੁਣਨਾ ਹੁੰਦਾ ਸੀ। ਉਹਨਾਂ ਨੇ ਕਿਹਾ ਮੈਨੂੰ ਬੜਾ ਮੇਰੀ ਨਾਨੀ ਕਿੱਸੇ ਸੁਣਾਉਂਦੇ ਹੁੰਦੇ ਸਨ। ਇਸ ਤਰ੍ਹਾਂ ਅਸੀਂ ਉਹ ਸੁਣ ਕੇ ਮੈਨੂੰ ਵੀ ਪਤਾ ਲੱਗਾ ਚੀਜ਼ਾਂ ਦਾ। ਤੇ ਦੇਖੋ ਮੈਨੂੰ ਇੰਨੀ ਖੁਸ਼ੀ ਹੋਈ ਕਿ ਸ਼ਬੀਰ ਹੁਸੈਨ ਸਾਹਿਬ ਦੇਖੋ ਤੁਹਾਡੀ ਨਾਨੀ ਤੁਹਾਨੂੰ ਕਿੱਸਾ ਸੁਣਾਉਂਦੇ ਸਨ, ਤੇ ਤੁਹਾਡੇ ਜ਼ਿਹਨ ਵਿੱਚ ਵੀ ਚੀਜ਼ ਹੈਗੀ ਹੈ ਕਿ ਤੁਸੀਂ ਮਤਲਬ ਕੁਛ ਨਾ ਕੁਛ ਜਾਣਦੇ ਹੋ, ਕੁਛ ਨਾ ਕੁਛ ਕਰਦੇ ਹੋ। ਇਸ ਤਰ੍ਹਾਂ ਬੜਿਆਂ ਦੀ ਡਿਊਟੀ ਹੁੰਦੀ ਹੈ। ਇਹ ਜਿਹੜੀ ਤਾਰੀਖ ਬਣਦੀ ਹੈ, ਜਿਹੜਾ ਇੱਕ ਸਬਜੈਕਟ ਹੈ ਪੂਰਾ ਹਿਸਟਰੀ, ਲੋਕ ਪੜ੍ਹਦੇ ਨੇ, ਲੋਕ ਮੁਲਕਾਂ ਦੇ ਬਾਰੇ 'ਚ ਜਾਣਦੇ ਨੇ, ਲੋਕ ਮਜ਼ਹਬ ਦੇ ਬਾਰੇ 'ਚ ਕਿਸੇ ਮਜ਼ਹਬ ਦੀ ਮਾਲੂਮਾਤ ਲੈਣਾ ਚਾਹੁੰਦੇ ਨੇ, ਕਿਸੇ ਕੋਈ ਵੀ ਚੀਜ਼, ਉਹ ਹਿਸਟਰੀ ਜਿਹੜੀ ਹੈ ਉਹ ਲਿਖੀ ਜਾਂਦੀ ਹੈ, ਫਿਰ ਪਤਾ ਚੱਲਦਾ ਹੈ। ਇਸ ਤਰ੍ਹਾਂ ਕੁਛ ਲੋਕ ਹਿੰਮਤ ਕਰਕੇ ਲਿਖ ਦਿੰਦੇ ਨੇ,
कुछ लोग मेरे वर्गे बेचारे हिम्मत कर रहे हैं कि चलो असीं इस ज़बानी यूट्यूब के जरिए सारे मुंतकिल करिए कुछ चीज़ां। तो मैनूं बड़ी खुशी हुई कि तुसीं अपनी नानी दे ਜਿਹੜੇ ਸੁਣਾਏ ਹੋਏ किस्से ਤੁਹਾਨੂੰ याद भी ने और तुसीं साडे नाल शेयर भी कीते। शबीर हुसैन साहब की मैं गल नोट की है कि इन्हां दे किस्सियां विच इन्हां दे नानकियां दा बड़ा जिक्र आंदा वे। नानके आए ने जी नानके आए ने, ते नानकियां दा बड़ा जिक्र आंदा वे तुहाडे। बड़ी चंगी गल है क्योंकि बच्चे छुट्टियां च नानके ही ते जांदे ने, होर किते जाणगे। तो लो बई हुण साडा तकरीबन भुज चुकिया वे। ऑयल मैं बड़ी एहतियात के नाल पाया सी, मैं क्या कि फिर ना बहुत ही ना हंगामा फेस हो जाए साडा, कि बहुत ऑयल ना हो जाए ये। इस तरह गोश्त भी मेरा बहुत ज़्यादा नहीं है क्योंकि असी 2 बंदे हैं टोटली। असी चलो ये पा देने बिस्मिल्लाह रहमान रहीम। असी कद्दू पा दिता वे, एक हाथ ना हसबे मामूल मेरी स्टिक के एक हाथ के नाल मैं इनू दिखा रही हाँ तुहानू। तो चलो जी असी इनू हम थोड़ा जहा हिला के मैं थोड़ा कुकर 2 घुट पानी पावांगी। ज़्यादा पानी नहीं ये जाएगा, बस इस तो पा रही हूँ कि थल्ले ना लग जाए। हल्का जहा 2 घुट पानी पा दाँगी तक अच्छा गल जाए कि फिर मैं तुहानू दिखानी है ये हिला के ना एक दफ़ा तुहानू दिखानी है। लो बई देख लो थोड़ा जहा मैं हिला दिता इनू, कितना खूबसूरत पे लगता है। कलर देखो कितना अच्छा लगता पाया, मैनू तो बड़ा चंगा पे लगता है। इस स्टेज से थोड़ा जहा पानी शामिल कर दाँगी ताकि फिर असी जो कुकर में शू 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 करना है ना, तो वह हल्का जहा गल जाएगा, नीचे नहीं लगेगा। तो चलो असी हुण इनू करने कुकर में बंद। तो इस तो बाद मैनू तो बड़ा डर लगता शबीर हुसैन साहब ने, जो मैं इतने मारनी है ना तो नाल ही मैनू शबीर हुसैन साहब याद आ जाते हैं। कुकर मैं बंद कर दिता वे। तो असी अपन चीज़ां समेट देवांगे। हुण ये पूरा कलर जोड़ा वे एक दफ़ा च नहीं लानी आ, बस थोड़ा थोड़ा करके ना एक पैकेट जो ना कई दफ़ा चल जाता वे। थोड़ा जहा बस अगे ला लैनी आ, तो पिछों मेरे बालों का हशर खराब होंदा वे। पर है वे ये चलो कोई गल नहीं, उत्ते दुपट्टा आ जाता वे, थोड़ा जिहा लानी है क्योंकि है होंदे ते कैमिकल ही ने ना, नुकसान देंदे ने सानू। पर है वे कि बस असी ला लैने आ। तो यह देख लो भी रबड़ बैंड, रबड़ बैंड की भी कई गल्लां मैं तुहानू सुनावांगी। ए लो जी असी जाने बाहर, तो थोड़ा जहा बाहर का नज़ारा करिए क्योंकि मैनूं जो ना गर्मी लगन लग गई है, गर्मी बड़ी लग रही है। इनू असी सुट्टांगे इहदे विच ते चूंडियां नूं ला दांगे उत्थे। ते रबड़ बैंड का जिहड़ा वे किस्सा आया भी कि रबड़ बैंड, किस्सा तो नहीं है, किस्सा सी कि कोई ज़माने ऐसे सन कि सानू रबड़ बैंड भी नहीं मिलता हुंदा सी, हुंदा ही नहीं सी, पता ही नहीं सी कि रबड़ बैंड कोई चीज़ है कि वालां च लाउण वास्ते। कि साडे अप्पू एक फोटोग्राफरी दी दुकान ते सेल्समैन सन, ते उत्थे ਜਿਹੜੇ ना ਜਦੋਂ तस्वीरां ਦਿੰਦੇ सन, एक पेपर हुंदा सी ਉਹਦੇ ਵਿੱਚ तस्वीरां पा के लिफाफा मतलब कागज़ ਦਾ ਉਹਦੇ ਉੱਪਰ बैंड अक्सर चढ़ाया ਜਾਂਦਾ ਸੀ। ਅੱਬੂ ਨੇ ਉੱਥੋਂ ਕਦੀ ਲੈ ਕੇ ਆ ਜਾਣਾ, ਅਸੀਂ ਅਸੀਂ ਕਰਨਾ ਕਿ ਸਾਨੂੰ ਪਤਾ ਨਹੀਂ ਕਿ ਦੁਨੀਆ ਦੀ ਕਿਹੜੀ ਸ਼ੈ ਮਿਲ ਗਈ ਹੈ ਕਿ ਉਹ ਪਰਾਂਦੇ ਤੋਂ ਇਲਾਵਾ ਜਾਂ ਰਿਬਨ ਤੋਂ ਇਲਾਵਾ ਰਬੜ ਬੈਂਡ ਉਸ ਤੋਂ ਹਿੱਸਾ ਨਹੀਂ ਮਿਲਦਾ ਸੀ। ਫਿਰ ਸਹੇਲੀਆਂ ਨੂੰ ਇੱਕ ਇੱਕ ਦੋ ਦੇਣੇ ਕਿ ਲਓ ਵੀ ਤੁਸੀਂ ਵੀ ਲੈ ਲਓ, ਤਾਂ ਉਹਨਾਂ ਨੂੰ ਵੀ ਖੁਸ਼ ਹੋ ਜਾਣਾ ਕਿ ਭਈ ਇਹ ਬੜੀ ਚੰਗੀ ਚੀਜ਼ ਹੈ, ਗੁੱਤ ਨੂੰ ਪਾ ਲਵੋ। ਅਤੇ ਉਸ ਤਰ੍ਹਾਂ ਸਾਨੂੰ ਰਬੜ ਬੈਂਡ ਵੀ ਇਸ ਤਰ੍ਹਾਂ ਆਸਾਨੀ ਨਾਲ ਨਹੀਂ ਮਿਲਦਾ ਹੁੰਦਾ ਸੀ। ਹੁਣ ਦੇਖੋ ਕਿੰਨਾ ਕੀ ਕਹਿੰਦੇ ਨੇ, ਹਰ ਚੀਜ਼ ਪੋਨੀਆਂ ਔਰ ਇੰਨਾ ਕੁਛ ਆ ਗਿਆ ਹੁਣ, ਤਾਂ ਕਲਿੱਪ ਪੋਨੀਆਂ ਕਿ ਸ਼ੁਮਾਰ ਹੀ ਉਹਨਾਂ ਚੀਜ਼ਾਂ ਦਾ ਨਹੀਂ। ਤੁਸੀਂ ਦੇਖੋ ਉਹ ਔਰਤਾਂ ਜਿਹੜੀਆਂ ਜਿਨ੍ਹਾਂ ਨੇ ਸਾਡੀਆਂ ਨਾਨੀਆਂ ਦਾਦੀਆਂ ਜਾਂ ਸਾਡੀਆਂ ਮਾਵਾਂ ਤੱਕ ਵੀ ਬਹੁਤ ਜ਼ਿਆਦਾ ਔਰਤਾਂ ਨੇ ਜਿਹੜਾ ਨਾ ਸਾਦਗੀ ਦਾ ਦੌਰ ਗੁਜ਼ਾਰਿਆ ਵੇ। ਤੇ ਉਹਨਾਂ ਦੇ ਅਸੀਂ ਮੈਂ ਤੁਹਾਨੂੰ ਅੱਗੇ ਚੱਲ ਕੇ ਸੁਣਾਉਂਦੀ ਹਾਂ। ਥੋੜ੍ਹਾ ਜਿਹਾ ਮੈਂ ਕਮੈਂਟ ਦੇ ਹਿਸਾਬ ਨਾਲ ਗੱਲ ਕਰ ਲਵਾਂ। ਸ਼ਬੀਰ ਹੁਸੈਨ ਨੇ ਜਿਹੜਾ ਜ਼ਿਕਰ ਕੀਤਾ ਤੇ ਉਹਨਾਂ ਨੇ ਫਿਰ ਮੈਂ ਕਿਹਾ ਕਿ ਤੁਹਾਡੇ ਤੁਸੀਂ ਆਪਣੇ ਨਾਨੀ ਦੇ ਕਿੱਸੇ ਸੁਣਾਉਂਦੇ ਹੋ ਔਰ ਇਸ ਤਰ੍ਹਾਂ, ਤੇ ਬਹੁਤ ਚੰਗਾ ਲੱਗਿਆ ਮੈਨੂੰ। ਤੇ ਉਹਨਾਂ ਨੇ ਕਿਹਾ ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਗਰਜ਼ਾਂ ਵਾਲਾ ਹੋ ਗਿਆ, ਹੁਣ ਨਹੀਂ ਕੋਈ ਕਿਸੇ ਨੂੰ ਪੁੱਛਦਾ। ਉਹ ਜਿਹੜੇ ਮੇਰੇ ਨਾਨੀ ਵੀ ਕਿੱਸੇ ਸੁਣਾਉਂਦੇ ਸਨ ਉਸ ਜ਼ਮਾਨੇ ਤੱਕ ਹੀ ਸਨ। ਹੁਣ ਜਿਹੜਾ ਲੋਕ ਕਿਸੇ ਨੂੰ ਮਿਲਣਾ ਜੁਲਣਾ ਪਸੰਦ ਨਹੀਂ ਕਰਦੇ ਇੱਥੇ, ਕਹਿੰਦੇ ਕਿ ਨਿਊਯਾਰਕ ਵਿੱਚ ਵੀ ਇੱਥੇ ਲੋਕ ਆਪਣੇ ਮਤਲਬ ਨਾਲ ਮਤਲਬ ਰੱਖਦੇ ਨੇ, ਅਜੀਬ ਜਿਹੇ ਲੋਕ ਨੇ ਬਈ ਕੋਈ ਕਿਸੇ ਨੂੰ ਮਿਲਣਾ ਜੁਲਣਾ ਹੀ ਨਹੀਂ ਚਾਹੁੰਦਾ। ਪਰ ਫਿਰ ਵੀ ਕੁਛ ਲੋਕ ਹਲੇ ਵੀ ਐਸੇ ਹੈਗੇ ਨੇ ਜਿਹੜੇ ਰੱਖ ਰਖਾਓ ਵਾਲੇ ਨੇ, ਮਿਲਣਾ ਜੁਲਣਾ ਖੁਸ਼ੀ ਗਮੀ 'ਚ ਪਹੁੰਚ ਜਾਂਦੇ ਨੇ, ਸ਼ਾਮਿਲ ਕਰਦੇ ਨੇ। ਅਤੇ ਬਸ ਬਈ ਹੁਣ ਉਹ ਵੀ ਕਹਿੰਦਾ ਹੋਰ ਦਾ ਜ਼ਮਾਨਾ ਕੁਝ ਹੋਰ ਹੋ ਗਿਆ। ਹੁਣ ਜਿਹੜਾ ਵੀ ਜ਼ਮਾਨਾ ਬਹੁਤ ਹੀ ਖਤਰਨਾਕ ਹੋ ਗਿਆ ਵੇ। ਹੁਣ ਲੋਕ ਜਿਹੜੇ ਨੇ ਤਾਲੁਕ ਵਾਸਤੇ ਨੂੰ ਪਸੰਦ ਨਹੀਂ ਕਰਦੇ ਨੇ, ਮੁਸ਼ਕਿਲ ਸਮਝਿਆ ਜਾਂਦਾ ਇਹਨਾਂ ਚੀਜ਼ਾਂ ਨੂੰ। ਉਸ ਬਾਰੇ ਲਿਖਿਆ
ਕਿ ਬਾਜੀ ਮੈਂ ਜਿਹੜੀ ਗੱਲ ਭੁੱਲ ਜਾਂਦੀ ਹਾਂ, ਤੁਸੀਂ ਤਾਂ ਮੇਰੇ ਵਾਸਤੇ ਅੱਲਾ ਦਾ ਤੋਹਫਾ ਹੋ। ਉਹਨੇ ਕਿਹਾ ਤੁਸੀਂ ਤਾਂ ਮੇਰਾ ਤੋਹਫਾ ਹੋ ਕਿ ਮੈਂ ਜਿਹੜੀ ਗੱਲ ਭੁੱਲ ਜਾਂਦੀ ਹਾਂ ਤੁਸੀਂ ਯਾਦ ਕਰਾ ਦਿੰਦੇ ਹੋ। ਮੁਸਤਨਜ਼ਰ ਹੁਸੈਨ ਤਾਰੜ ਨੂੰ ਮੈਂ ਭੁੱਲ ਗਈ ਸਾਂ, ਲੇਕਿਨ ਤੁਸੀਂ ਯਾਦ ਕਰਾ ਦਿੱਤਾ, ਉਹ ਵੀ ਬੜੀ ਹਸੀਨ ਯਾਦ। ਅਤੇ ਮੁਸਤਨਜ਼ਰ ਹੁਸੈਨ ਤਾਰੜ ਦਾ ਨਾਮ ਵੀ ਬੜਾ ਮਸ਼ਹੂਰ ਹੋਇਆ ਸੀ ਕਿ ਅਕਸਰ ਹੁੰਦਾ ਸੀ ਕਿ ਲੋਕ ਕਹਿੰਦੇ ਸੀ ਵੀ ਨਾਂ ਲੈ ਕੇ ਦਿਖਾਓ, ਕਿ ਉਹ ਇੰਨਾ ਮੁਸ਼ਕਿਲ ਨਾਂ ਸੀ ਉਹਨਾਂ ਦਾ ਕਿ ਅਕਸਰ ਲੋਕਾਂ ਨੂੰ ਆਂਦਾ ਹੀ ਨਹੀਂ ਸੀ ਕਹਿਣਾ ਕਿ ਮੁਸਤਨਜ਼ਰ ਹੁਸੈਨ ਤਾਰੜ। ਉਹ ਇੰਨਾ ਲੰਮਾ ਨਾਂ ਸੀ ਅਤੇ ਉਹ ਮੁਸ਼ਕਿਲ ਨਾਲ ਲਿਆ ਜਾਂਦਾ ਸੀ। ਅਤੇ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਸ਼ਾਜ਼ੀਆ ਅਖਤਰ ਬਿਨਾਕਾ ਦੇ ਇਸ਼ਤਿਹਾਰ ਵੀ ਸਨ, ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਵੀ ਉਹ ਇਸ਼ਤਿਹਾਰ ਅਤੇ ਜਿਹੜੇ ਜਿਹੜੇ ਡਰਾਮਿਆਂ ਦਾ ਤੁਸੀਂ ਜ਼ਿਕਰ ਕੀਤਾ ਉਹ ਮੈਂ ਸਾਰੇ ਦੇਖੇ ਹੋਏ ਨੇ। ਅਲਿਫ ਨੂਨ ਵੀ ਉਹਨਾਂ ਨੇ ਕਿਹਾ ਸੀ ਦੇਖਿਆ ਹੋਇਆ, ਬਹੁਤ ਅੱਛਾ ਡਰਾਮਾ ਸੀ। ਇਸ ਤਰ੍ਹਾਂ ਸਾਰਿਆਂ ਨੇ ਉਹ ਕੀਤਾ। ਸ਼ਮਾ ਚੌਧਰੀ ਗਾਇਬ ਹੋ ਗਏ, ਅੱਲਾ ਕਰੇ ਖੈਰੀਅਤ ਨਾਲ ਹੋਣ, ਕੋਈ ਉਹਨਾਂ ਦੀ ਸ਼ਾਇਦ ਮਸਰੂਫੀਅਤ ਹੋਏਗੀ, ਲੇਕਿਨ ਬਸ ਅਸੀਂ ਸਾਰੇ ਦੁਆ ਕਰਨੇ ਆ ਕਿ ਅੱਲਾ ਕਰੇ ਖੈਰੀਅਤ ਨਾਲ ਹੋਣ। ਅਤੇ ਸ਼ੀਲ ਨੇ ਵੀ ਲਿਖਿਆ ਕਿ ਬਾਜੀ ਕਿੰਨੀ ਚੰਗੀ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਸਰਹੱਦਾਂ ਦੇ ਹਵਾਲੇ ਨਾਲ, ਜੰਗ ਦੇ ਹਵਾਲੇ ਨਾਲ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਦੁਨੀਆ 'ਚ ਮੁਹੱਬਤ ਜਿਹੜੀ ਹੈ ਨਾ ਆਮ ਹੋਣੀ ਚਾਹੀਦੀ ਹੈ, ਨਫ਼ਰਤਾਂ ਨੂੰ ਖ਼ਤਮ ਹੋਣਾ ਚਾਹੀਦਾ ਵਾ। ਮੈਂ ਤਾਂ ਖੁਦ ਕਹਿੰਦੀ ਹਾਂ ਸ਼ੀਲ ਕਿ ਮੇਰਾ ਦਿਲ ਕਰਦਾ ਹੈ ਮੇਰੇ ਕੋਲ ਕੋਈ ਜਾਦੂ ਦੀ ਛੜੀ ਆ ਜਾਵੇ ਨਾ, ਅਤੇ ਮੈਂ ਐਸਾ ਫੇਰਾਂ ਅਤੇ ਸਾਰੇ ਇੱਕ ਦੂਸਰੇ ਦੇ ਨਾਲ ਨਾ ਬਸ ਮੁਹੱਬਤ ਕਰਨ ਲੱਗ ਜਾਣ, ਕਿ ਕਹਿੰਦੇ ਨੇ ਦਿਲ ਦੇ ਦਰਵਾਜ਼ੇ ਇੱਕ ਦੂਸਰੇ ਲਈ ਖੋਲ੍ਹ ਦੇਣ, ਅਤੇ ਘਰਾਂ ਦੇ ਵੀ ਖੋਲ੍ਹ ਦੇਣ, ਦਿਲ ਦੇ ਵੀ ਖੋਲ੍ਹ ਦੇਣ। ਉਹ ਦੌਰ ਵਾਪਸ ਆ ਜਾਵੇ ਜਿਹੜਾ ਸੁੱਚਾ ਦੌਰ ਸੀ, ਜਿਹੜਾ ਮੁਹੱਬਤਾਂ ਭਰਿਆ ਦੌਰ ਸੀ, ਸਾਦਗੀ ਵਾਲਾ ਦੌਰ ਸੀ। ਹੁਣ ਜਿਹੜਾ ਵੇ ਤਰੱਕੀ ਦੇ ਨਾਂ 'ਤੇ ਬਹੁਤ ਤਰੱਕੀ ਹੈ, ਲੇਕਿਨ ਕੀ ਮੈਂ ਤਰੱਕੀ ਹੈ ਮੈਨੂੰ ਸਮਝ ਨਹੀਂ ਆਉਂਦੀ। ਕਿ ਅਸੀਂ ਕਹਿੰਦੇ ਹਾਂ ਬੜੇ ਅਸੀਂ ਤਰੱਕੀ ਯਾਫਤਾ ਵਾਂ, ਬੜੀ ਮਹੱਜ਼ਬ ਕੌਮਾਂ ਵਾਂ, ਬੜੇ ਪੜ੍ਹੇ ਲਿਖੇ ਬਣਨੇ ਆ, ਲੇਕਿਨ ਇਖਲਾਕੀ ਤੌਰ 'ਤੇ ਦੇਖੋ ਅਸੀਂ ਕਿੰਨੀ ਪਸਤੀਆਂ ਵਿੱਚ ਡਿੱਗੇ ਹੋਏ ਹਾਂ। ਅਤੇ ਕੀ ਕਹਿੰਦੇ ਇਨਸਾਨੀਅਤ ਸ਼ਰਮਿੰਦਾ ਵੇ ਬਸ ਜਗ੍ਹਾ, ਇਨਸਾਨੀਅਤ ਸ਼ਰਮਿੰਦਾ ਹੋ ਜਾਂਦੀ ਹੈ। ਕਿਤੇ ਲੋਕ ਭੁੱਖ ਨਾਲ ਮਰ ਰਹੇ ਨੇ, ਕਿਤੇ ਲੋਕ ਜੰਗਾਂ 'ਚ ਮਰ ਰਹੇ ਨੇ, ਫਲਸਤੀਨ 'ਚ ਦੇਖੋ ਕੀ ਕੁਛ ਹੋ ਰਿਹਾ ਵੇ, ਅਤੇ ਸਭ ਕੁਛ ਕੋਈ ਨਹੀਂ ਬੋਲ ਰਿਹਾ, ਬੇਹਿੱਸੀ ਛਾਈ ਹੋਈ ਹੈ ਹਰ ਪਾਸੇ, ਅਤੇ ਕਿੰਨਾ ਇਨਸਾਨ ਬੇਹੱਸ ਹੋ ਗਿਆ ਵੇ। ਅਤੇ ਇਹ ਚੀਜ਼ਾਂ ਵਾਕਈ ਤਕਲੀਫ ਦਿੰਦੀਆਂ ਨੇ। ਉਸਮਾਂ ਨੇ ਕਿਹਾ ਮੈਂ ਕਈ ਟਾਈਮ ਫਿਰ ਰੋਂਦੀ ਹਾਂ, ਅਤੇ ਮੈਂ ਤਾਂ ਉਸਮਾਂ ਤਾਂ ਲੱਗਦਾ ਰੋਣ ਵਾਸਤੇ ਹੀ ਅਸੀਂ ਆਏ ਹਾਂ ਦੁਨੀਆ ਵਿੱਚ, ਹੋਰ ਸਾਡਾ ਕੋਈ ਕੰਮ ਨਹੀਂ ਹੈ। ਅਤੇ ਅਸੀਂ ਉਹੀ ਐਸਾ ਰੋ ਲੈਂਦੇ ਹਾਂ, ਥੋੜ੍ਹਾ ਜਿਹਾ ਦਿਲ ਹਲਕਾ ਕਰ ਲੈਂਦੇ ਹਾਂ, ਲੇਕਿਨ ਇਹ ਚੀਜ਼ਾਂ ਤਕਲੀਫ ਦਿੰਦੀਆਂ ਨੇ ਕਿ ਕਿਸੇ ਵੀ ਇਨਸਾਨ ਨੂੰ ਕਿਸੇ ਦੂਸਰੇ ਇਨਸਾਨ ਕੋਲੋਂ ਤਕਲੀਫ ਨਹੀਂ ਪਹੁੰਚਣੀ ਚਾਹੀਦੀ। ਸਾਡਾ ਮਜ਼ਹਬ ਵੀ ਇਹ ਕਹਿੰਦਾ ਵੇ ਮੁਸਲਮਾਨ ਹੋਣਾ ਕਲਮਾ ਪੜ੍ਹਨ ਨਾਲ ਤਾਂ ਨਹੀਂ ਤੁਸੀਂ ਮੁਸਲਮਾਨ ਬਣ ਜਾਂਦੇ ਨਾ, ਕਲਮਾ ਉਹ ਹੈ ਵੀ ਇੱਕ ਕਲਮਾ ਪੜ੍ਹਦੇ ਹੋ ਤੁਸੀਂ ਮੁਸਲਮਾਨ ਹੋ, ਪਰ ਮੁਸਲਮਾਨ ਨੇ ਆਪਣੇ ਅਮਲ ਤੋਂ ਵੀ ਤਾਂ ਸਾਬਤ ਕਰਨਾ ਹੁੰਦਾ ਹੈ ਨਾ। ਹਰ ਇਨਸਾਨ ਦੀ ਅੱਲਾਹ ਤਾਲਾ ਨੇ ਇੱਕ ਡਿਊਟੀ ਹੈ। ਕਹਿੰਦੇ ਨੇ ਜਿਹੜੇ ਬੱਚੇ ਦੁਨੀਆ 'ਚ ਆਉਂਦੇ ਨੇ ਉਹਨਾਂ ਨੂੰ ਅੱਲਾ ਇਸ ਤੋਂ ਭੇਜ ਰਿਹਾ ਕਿ ਹਲੇ ਵੀ ਰੱਬ ਜਿਹੜਾ ਮਾਯੂਸ ਨਹੀਂ ਹੋਇਆ ਕਿ ਹਰੇ ਇਨਸਾਨ ਬਿਹਤਰੀ ਦੀ ਤਰਫ ਚਲਾ ਜਾਵੇ, ਕੋਈ ਅੱਛਾ ਕਦਮ ਕਰ ਲਵੇ। ਕਿਉਂਕਿ ਸਾਡੇ ਨਬੀ ਨੇ ਕਿਹਾ ਕਿ ਤੁਹਾਡਾ ਜਿਹੜਾ ਹੱਥ ਤੋਂ, ਤੁਹਾਡੀ ਜ਼ੁਬਾਨ ਤੋਂ, ਤੁਹਾਡੇ ਕਿਸੇ ਅਮਲ ਤੋਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਕੋਈ ਐਸਾ ਅਮਲ ਤੁਹਾਡਾ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੂਸਰੇ ਨੂੰ ਤੋਂ ਤਕਲੀਫ ਪਹੁੰਚੇ। ਪੜੋਸੀਆਂ ਦੇ ਹਕੂਕ ਵੀ ਦੱਸੇ ਗਏ ਨੇ, ਅਤੇ ਰਿਸ਼ਤੇਦਾਰਾਂ ਦੇ ਸਭ ਤੋਂ ਸਾਰੇ ਫਹਿਰਿਸਤ ਰਿਸ਼ਤੇਦਾਰ ਨੇ ਕਿਹਾ ਕਿ ਅਗਰ ਤੁਹਾਡੀ ਕੋਈ ਤਵੱਜੋ ਦਾ ਮੁਸਤਹਿਕ ਹੈ, ਸਭ ਤੋਂ ਪਹਿਲੇ ਤੁਹਾਡੇ ਆਪਣੇ ਰਿਸ਼ਤੇਦਾਰ ਨੇ, ਉਸ ਤੋਂ ਬਾਅਦ ਤੁਹਾਡੇ ਜਾਣਨ ਵਾਲੇ ਕੋਈ ਹੋਰ ਮੁਹੱਲੇਦਾਰ ਆਉਂਦੇ ਨੇ, ਲੇਕਿਨ ਕਿਸੇ ਵੀ ਚੀਜ਼ ਵਿੱਚ ਸਭ ਤੋਂ ਪਹਿਲਾ ਨੰਬਰ ਰਿਸ਼ਤੇਦਾਰਾਂ ਦਾ ਵੇ, ਸਿਲਾ ਰਹਿਮੀ ਦਾ ਕਿਹਾ ਗਿਆ ਵੇ ਕਿ ਸਿਲਾ ਰਹਿਮੀ ਕਰੋ, ਕਿ ਅੱਲਾਹ ਤਾਲਾ ਨੂੰ ਪਸੰਦ ਹੈ ਕਿ ਉਹ ਇਹ ਚੀਜ਼ਾਂ। ਅਤੇ ਅੱਜ ਦੇਖੋ ਅਸੀਂ ਇਹਨਾਂ ਚੀਜ਼ਾਂ ਤੋਂ ਕਿੰਨੇ ਦੂਰ ਚਲੇ ਗਏ ਹਾਂ ਕਿ ਬਸ ਅਸੀਂ ਨਮਾਜ਼ ਵੀ ਪੜ੍ਹਨੇ ਆ, ਉਮਰ ਵੀ ਵੱਧ ਗਏ ਨੇ, ਹੱਜ ਵੀ ਬਹੁਤੇ ਹੋ ਰਹੇ ਨੇ, ਅਤੇ ਫਿਰ ਵੀ ਇਨਸਾਨ ਦੇ ਅਮਲਾਂ ਤੋਂ ਦੂਰ ਚਲੇ ਗਏ ਹਾਂ। ਅਤੇ ਇਹ ਹਰ ਇਨਸਾਨ ਨੂੰ ਸੋਚਣਾ ਚਾਹੀਦਾ ਵੇ ਕਿ ਅਸੀਂ ਕਿਸੇ ਨੂੰ ਤਕਲੀਫ ਨਾ ਦਈਏ, ਸਾਡੇ ਅਮਲ ਤੋਂ ਨਾ ਹੋਵੇ। ਅਤੇ ਬਾਕੀ ਸਾਰੇ ਇਨਸਾਨ ਰੱਬ ਨੇ ਬਣਾਏ ਹੋਏ ਨੇ, ਸਭ ਉਸ ਤਰ੍ਹਾਂ ਅਗਰ ਮੈਨੂੰ ਤਕਲੀਫ ਹੋ ਰਹੀ ਹੈ ਨਾ ਕਿਸੇ ਚੀਜ਼ ਤੋਂ, ਅਤੇ ਦੂਸਰੇ ਇਨਸਾਨ ਨੂੰ ਵੀ ਇਸ ਤਰ੍ਹਾਂ ਹੀ ਤਕਲੀਫ ਹੋ ਸਕਦੀ ਹੈ। ਉਹ ਕੋਈ ਬੇਹਿੱਸ ਤਾਂ ਨਹੀਂ ਹੈ ਨਾ, ਰੱਬ ਨੇ ਸਭ ਨੂੰ ਇੱਕੋ ਜਿਹਾ ਬਣਾਇਆ ਵੇ। ਅਤੇ ਜ਼ਾਤਾ ਪਤਾ ਵਾਲੀ ਗੱਲ ਕਰੋ ਛੱਡਣੀ, ਰੱਬ ਨੇ ਬਣਾਈ ਕੋਈ ਜ਼ਾਤ ਨਹੀਂ, ਹਰ ਬੰਦਾ ਮਾਸ ਦਾ ਬਣਾਇਆ ਉਸਨੇ, ਲਾਲ ਲਹੂ ਸਾਰਿਆਂ 'ਚ ਪਾਇਆ ਉਸਨੇ। ਅਤੇ ਅੱਲਾਹ ਪਾਕ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਵੇ, ਇੱਕੋ ਜਿਹਾ ਲਹੂ ਪਾਇਆ ਵੇ, ਅਤੇ ਕੋਈ ਫਰਕ ਨਹੀਂ ਹੈ। ਇਹ ਅਸੀਂ ਦੁਨੀਆ ਵਿੱਚ ਪਤਾ ਨਹੀਂ ਕਿਹੜੇ ਰਸਤੇ 'ਤੇ ਟੁਰ ਪਏ ਹਾਂ ਕਿ ਅਸੀਂ ਨਫ਼ਰਤਾਂ ਵਾਲੇ ਰਸਤੇ ਅਪਣਾ ਲਏ ਨੇ, ਅਸੀਂ ਨਫ਼ਰਤਾਂ ਵੱਲ ਆ ਗਏ ਹਾਂ ਅਤੇ ਮੁਹੱਬਤਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਵਾ। ਲਓ ਬਈ ਸ਼ੂ 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 ਸ਼ੂ, ਇਹ ਤਾਂ ਤੁਸੀਂ ਬੜੇ ਡਿਸਟਰਬ ਵੀ ਹੁੰਦੇ ਹੋ, ਪਰ ਹੁਣ ਮੈਂ ਕੀ ਕਰਾਂ, ਅਤੇ ਹੁਣ ਮੈਨੂੰ ਕਰਨਾ ਪੈਂਦਾ
ਗਰਮ। ਇਹਨੂੰ ਹੁਣ ਮੈਂ ਬੰਦ ਕਰ ਦਿੰਦੀ ਹਾਂ। ਬੰਦ ਹੋ ਗਿਆ, ਹਾਂ ਬੰਦ ਕਰ ਦਿੰਦੀ ਹਾਂ। ਫਿਰ ਦੇਖ ਲੈਂਦੇ ਥੋੜੀ ਦੇਰ ਬਾਅਦ, ਪਤਾ ਚੱਲੇ ਸਾੜੀ ਜਾਵੇ। ਥੋੜਾ ਜਿਹਾ ਸਾਲਨ ਹੈ ਨਾ, ਬਹੁਤ ਜ਼ਿਆਦਾ ਨਹੀਂ ਹੈ, ਕਿਉਂਕਿ ਮੈਂ ਅੱਜ ਕੱਦੂ ਗੋਸ਼ਤ ਦਾ ਇਰਾਦਾ ਕੀਤਾ ਤੇ ਮੈਂ ਕਿਹਾ ਚਲੋ ਵੀ ਬਣਾ ਲੈਂਦੀ ਹਾਂ। ਹੁਣ ਪਿਆ ਫਰਿੱਜ ਵਿੱਚ ਤੇ ਉਹ ਬਸ ਅਸੀਂ 2 ਅਫਰਾਦ ਹੁੰਦੇ ਆ ਤੇ ਬਹੁਤ ਥੋੜੀ ਚੀਜ਼ ਵੀ ਬਣਾਓ ਨਾ ਫਿਰ ਵੀ ਬਚ ਜਾਂਦੀ ਹੈ। ਤੇ ਚਲੋ ਬਈ ਅਸੀਂ ਕੀ ਕਹਿੰਦੇ ਨੇ ਆ ਜਾਂਦੇ ਆ। ਨਸੀਮਾ ਡਾਰ ਨੇ ਵੀ ਕਮੈਂਟ ਕੀਤਾ। ਨਸੀਮਾ ਡਾਰ ਨੇ ਕਿਹਾ, ਸ਼ੀਲ ਨੇ ਇਸੇ ਹਵਾਲੇ ਨਾਲ ਕੀਤਾ ਤੇ ਬਾਕੀ ਉਹਨਾਂ ਨੇ ਕਿਹਾ ਤੁਸੀਂ ਜਿਹੜੀਆਂ ਆਪਣੀਆਂ ਯਾਦਾਂ ਟੀਵੀ ਦੇ ਹਵਾਲੇ ਨਾਲ ਜੋ ਜੋ ਤੁਸੀਂ ਕੀਤਾ ਮੈਨੂੰ ਬਾਜੀ ਬੜਾ ਚੰਗਾ ਲੱਗਿਆ ਤੇ ਮੈਂ ਬਸ ਸੁਣਨਾ ਚਾਹੁੰਦੀ ਹਾਂ ਗੱਲਾਂ ਤੇ ਮੈਨੂੰ ਬਹੁਤ ਚੰਗਾ ਲੱਗਦਾ ਵੇ। ਤੇ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਕਿ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਦੇ ਹੋ। ਅੱਜ ਮੇਰੀ ਆਪਣੀ ਸਿਸਟਰ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਮੈਂ ਵੀ ਤੇਰਾ ਵਲੌਗ ਦੇਖਣੀ ਆ, ਪਰ ਐਵੇਂ ਕਿ ਮੈਂ ਟੀਵੀ ਤੇ ਦੇਖਣੀ ਆ ਤੇ ਕਮੈਂਟ ਨਹੀਂ ਕਰ ਸਕਦੀ। ਤੇ ਮੈਂ ਕਿਹਾ ਫਾਇਦਾ ਕੀ ਫਿਰ ਬਈ, ਮੈਨੂੰ ਕੀ ਪਤਾ ਤੂੰ ਦੇਖਣੀ ਹੈ ਕਿ ਨਹੀਂ ਦੇਖਦੀ ਬਈ। ਤੇਰੇ ਨਾਲੋਂ ਤਾਂ ਮੈਂ ਉਹਨੂੰ ਕਿਹਾ ਮੇਰੇ ਫਰੈਂਡਸ ਅੱਛੇ ਨੇ ਕਿ ਜਿਹੜੇ ਕਮ ਸੇ ਕਮ ਕਮੈਂਟ ਕਰਦੇ ਨੇ ਤੇ ਮੈਨੂੰ ਪਤਾ ਚੱਲਦਾ ਨਾ ਕਿ ਫਿਰ ਇਹ ਫਲਾਂ ਨੇ ਦੇਖਿਆ ਵੇ। ਹੁਣ ਤੁਸੀਂ ਅਗਰ ਦੇਖਦੇ ਵੀ ਹੋ ਪਰ ਮੇਰੇ ਇਲਮ ਵਿੱਚ ਨਹੀਂ ਹੈ ਕਿ ਤੁਸੀਂ ਦੇਖਦੇ ਹੋ, ਤੇ ਉਹ ਕਹਿਣਗੇ ਕਿ ਨਹੀਂ ਹੁਣ ਮੈਂ ਫੋਨ ਤੇ ਦੇਖਾਂਗੀ ਤਾਂ ਜ਼ਰੂਰ ਕਰਾਂਗੀ। ਤੇ ਬਾਕੀ ਲਾਇਬਾ ਨੇ ਵੀ ਬੜੇ ਦਿਲ ਛਿਲ ਭੇਜੇ ਤੇ ਲਾਇਬਾ ਕਹਿੰਦੀ ਵੀ ਅਸੀਂ ਤੁਹਾਡੇ ਵਲੌਗ ਨੂੰ ਬੜਾ ਇੰਜੋਏ ਕਰਨੇ ਆ। ਬਹੁਤ ਸ਼ੁਕਰੀਆ ਲਾਇਬਾ। ਸੌਲਤ ਹੁਸੈਨ ਦਾ ਵੀ ਆ ਜਾਂਦਾ ਵੇ, ਬਾਕਾਇਦਗੀ ਦੇ ਨਾਲ ਕਮੈਂਟ ਆ ਜਾਂਦਾ ਵੇ। ਤੇ ਨਸੀਮਾ ਡਾਰ ਨੇ ਵੀ ਲਿਖਿਆ ਕਿ ਗੱਲਾਂ ਬਹੁਤ ਚੰਗੀਆਂ ਨੇ ਤੇ ਇਹ ਜਿਹੜਾ ਇੰਡੀਆ ਪਾਕਿਸਤਾਨ ਦੀ ਵਾਰ ਸੀ ਔਰ ਇਸ ਤਰ੍ਹਾਂ ਵਾਕਈ ਉਹ ਟਾਈਮ ਐਸਾ ਸੀ ਤੇ ਬੜਾ ਉਹਨਾਂ ਦੀ ਵੀ ਮੈਮੋਰੀਜ਼ ਹੈਗੀਆਂ ਨੇ, ਉਹਨਾਂ ਦੀ ਮੈਮੋਰੀਜ਼ 'ਚ ਗੱਲਾਂ ਹੈਗੀਆਂ ਨੇ। ਤੇ ਇਸ ਤਰ੍ਹਾਂ ਜਿਹੜਾ ਨਾ ਉਹ ਸਾਰੇ ਅਸੀਂ ਰਲ ਬੈਠ ਕੇ YouTube ਵਿਹੜੇ ਵਿੱਚ ਆਪਣੀਆਂ ਆਪਣੀਆਂ ਗੱਲਾਂ ਨੂੰ ਸ਼ੇਅਰ ਕਰਨੇ ਆ। ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਉਹ ਤੁਹਾਡਾ ਹੀ ਨਹੀਂ ਹੋਣੀ ਤੇ YouTube ਤੇ ਸਾਰੀਆਂ ਯਾਦਾਂ ਪਈਆਂ ਇਕੱਠੀਆਂ ਹੁੰਦੀਆਂ, ਸਾਡੀਆਂ ਵੀ ਹੋ ਰਹੀਆਂ ਨੇ। ਤੇ ਵਾਕਈ ਬਿਲਕੁਲ ਠੀਕ ਹੈ, ਤੁਸੀਂ ਵਿਹੜੇ 'ਚ ਆ ਕੇ ਬੈਠਦੇ ਹੋ ਤੇ ਉਹ ਲਾਜ਼ਮੀ ਜੀ ਗੱਲ ਹੈ। ਫਿਰ ਮੈਂ ਗੱਲ ਕਰਨੀ ਆ, ਤੁਸੀਂ ਅੱਗੋਂ ਜਵਾਬ ਦਿੰਦੇ ਹੋ, ਤੁਸੀਂ ਗੱਲ ਕਰਦੇ ਹੋ, ਮੈਂ ਜਵਾਬ ਦਿੰਦੀ ਹਾਂ। ਤਾਂ ਸਾਰਾ ਹੋ ਰਿਹਾ ਨਾ, ਰਿਕਾਰਡ ਹੋ ਰਿਹਾ ਵੇ ਸਾਰੀਆਂ ਚੀਜ਼ਾਂ, ਸਾਰੀ ਮੈਮੋਰੀਜ਼। ਤੇ ਮੇਰਾ ਮਕਸਦ ਵੀ ਇਹੀ ਹੁੰਦਾ ਕਿ ਤੁਹਾਡੇ ਕਮੈਂਟ ਦਾ ਮੈਂ ਇਸ ਤਰ੍ਹਾਂ ਜਵਾਬ ਦੇਵਾਂ ਕਿ ਜਿਹੜੀ ਗੱਲ ਮੈਂ ਭੁੱਲੀ ਹੁੰਦੀ ਆ ਨਾ ਉਸ ਜ਼ਮਾਨੇ ਦੇ ਹਵਾਲੇ ਨਾਲ, ਫਿਰ ਤੁਸੀਂ ਵੀ ਉਹਨੂੰ ਕੋਈ ਦੱਸ ਦਿੰਦੇ ਹੋ ਚੀਜ਼ ਜਿਹੜੀ ਮੈਂ ਭੁੱਲਣੀ ਆ। ਇਸ ਤਰ੍ਹਾਂ ਫਿਰ ਉਹ ਇੱਕ ਕੰਪਲੀਟ ਹੋ ਜਾਂਦੀ ਹੈ ਗੱਲ। ਤੇ ਇਸ ਤਰ੍ਹਾਂ ਦੱਸਾਂ, ਵਰਨਾ ਮੈਂ ਕਹਿ ਦੇਵਾਂ ਤੁਹਾਡੇ ਸਾਰੇ ਕਮੈਂਟ ਦਾ ਸ਼ੁਕਰੀਆ ਤੇ ਗੱਲ ਮੇਰੀ ਛੋਟੀ ਵੀ ਹੋ ਜਾਏਗੀ, ਵੀਡੀਓ ਮੇਰੀ ਛੋਟੀ ਹੋ ਜਾਏਗੀ। ਲੇਕਿਨ ਗੱਲ ਕਰਨ ਦਾ ਮਕਸਦ ਇਹੀ ਹੁੰਦਾ ਵੇ ਕਿ ਉਹਨਾਂ ਜ਼ਮਾਨਿਆਂ ਨੂੰ ਅਸੀਂ ਜਿਹਦੀ ਜੋ ਯਾਦ ਹੈ, ਜੋ ਉਹਦੀ ਹੈਗਾ, ਅਸੀਂ ਉਹਨੂੰ ਮਹਿਫੂਜ਼ ਕਰੀਏ। ਤੇ ਨਸੀਮਾ ਨੇ ਕਿਹਾ ਕਿ ਵੀ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਗ੍ਰੀਨਰੀ ਵੀ ਬੜੀ ਸੋਹਣੀ ਹੈ ਤੇ ਤੁਹਾਡੀਆਂ ਗੱਲਾਂ ਵੀ ਬੜੀਆਂ ਚੰਗੀਆਂ ਨੇ, ਟਾਕਿੰਗ ਬੜੀ ਪਸੰਦ ਹੈ। ਇਹ ਵਾਕਿੰਗ ਤੇ ਟਾਕਿੰਗ ਸਾਡੀ ਜਿਹੜੀ ਹੈ ਨਾ ਬੜੀ ਪਸੰਦ ਹੈ ਨਸੀਮਾ ਨੂੰ। ਤੇ ਨਸੀਮਾ ਨੇ ਕਿਹਾ ਕਿ ਮੈਂ ਕੀ ਕਹਿੰਦੇ ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਮੈਨਚੈਸਟਰ ਦੇ ਕੋਲ ਰਹਿੰਦੇ ਆ ਨਸੀਮਾ। ਮੈਨਚੈਸਟਰ ਤੋਂ ਥੋੜ੍ਹਾ ਅੱਗੇ ਆਓ, ਤਕਰੀਬਨ 40 ਮਿੰਟ ਤਕਰੀਬਨ ਡਰਾਈਵ 'ਤੇ ਵੇ ਬਲੈਕਬਰਨ, ਉੱਥੇ ਅਸੀਂ ਰਹਿੰਦੇ ਹਾਂ। ਤੇ ਅੱਛਾ ਇਲਾਕਾ ਵੇ ਔਰ ਖਾਸ ਕਰ ਸੀਨਰੀ ਦੇ ਹਿਸਾਬ ਦੇ ਨਾਲ ਸਾਨੂੰ ਅੱਲਾਹ ਪਾਕ ਨੇ ਬੜਾ ਅੱਛਾ ਜਗ੍ਹਾ ਦਿੱਤੀ ਹੈ ਕਿ ਪਹਾੜੀ ਦੇ ਉੱਪਰ ਇਹ 2 ਘਰ ਨੇ ਬਸ। ਇੱਕ ਹੈ ਸਾਡਾ ਘਰ ਹੈ ਜਿਹੜਾ, ਇੱਕ ਨਾਲ ਕਮਾਲ ਭਾਈ ਦਾ ਘਰ ਹੈ। ਤੇ ਇਸ ਦਾ 2 ਘਰ ਨੇ ਉੱਪਰ ਪਹਾੜੀ ਤੇ ਬੜਾ ਸ਼ਾਨਦਾਰ ਨਜ਼ਾਰਾ ਹੁੰਦਾ ਵੇ ਤੇ ਬਹੁਤ ਹੀ ਚੰਗਾ ਲੱਗਦਾ ਵੇ। ਤੇ ਉਹਨਾਂ ਨੇ ਲਿਖਿਆ, ਮਾਹਾ ਨੇ ਕਿਹਾ ਕਿ ਮੇਰੇ ਬੇਟੇ ਦਾ ਨਾਮ ਵੀ ਮੁਸਤਫਾ ਵੇ ਤੇ ਉਹ ਬੜੇ ਖੁਸ਼ ਹੋਏ। ਉਹਨਾਂ ਨੇ ਮੁਸਤਫਾ ਦਾ ਕੱਲ੍ਹ ਮੈਂ ਦਿਖਾਇਆ ਸੀ ਨਾ ਅਲਮਾਰੀ ਵਿੱਚ ਮੁਸਤਫਾ ਲਿਖਿਆ ਸੀ, ਤੇ ਉਹਨਾਂ ਨੇ ਕਿਹਾ ਮੇਰੇ ਬੇਟੇ ਦਾ ਨਾਮ ਵੀ ਮੁਸਤਫਾ ਵੇ। ਤੇ ਬਈ ਮਾਹਾ ਮੈਨੂੰ ਵੀ ਬੜੀ ਖੁਸ਼ੀ ਹੋਈ, ਮੁਸਤਫਾ ਨਾਮ ਮੈਨੂੰ ਬੜਾ ਪਸੰਦ ਹੈ। ਤੇ ਇਸ ਤਰ੍ਹਾਂ ਕਹਿਣ 'ਚ ਵੀ ਬੜਾ ਪਿਆਰਾ ਲੱਗਦਾ ਹੈ ਮੁਹੰਮਦ ਮੁਸਤਫਾ। ਤੇ ਉਹ ਕੀ ਕਹਿੰਦੇ ਨੇ ਜਿਹੜਾ ਮੈਨੂੰ ਬਹੁਤ ਪਸੰਦ ਸੀ। ਜਦੋਂ ਮੁਸਤਫਾ ਹੋਇਆ ਨਹੀਂ ਸੀ, ਅਸੀਂ ਪਹਿਲੇ ਹੀ ਮੈਂ ਇੱਕ ਦਫਾ ਸੋਚਿਆ ਸੀ ਕਿ ਮੈਂ ਨਾਂ ਜ਼ਰੂਰ ਰੱਖਣਾ ਵੇ। ਮੇਰੇ ਦਿਲ ਨੂੰ ਲੱਗਦਾ ਸੀ ਕਿ ਜਦੋਂ ਅਸੀਂ ਕਹਿੰਦੇ ਨਾ ਮੁਹੰਮਦ ਮੁਸਤਫਾ ਤਾਂ ਬੜਾ ਚੰਗਾ ਲੱਗਦਾ ਵੇ। ਤੇ ਉਹ ਫਿਰ ਜਦੋਂ ਫਿਰ ਮੁਸਤਫਾ ਹੋਇਆ ਤੇ ਅਸੀਂ ਉਹਦਾ ਫਿਰ ਨਾਂ ਰੱਖਿਆ ਮੁਸਤਫਾ ਦੇ ਨਾਂ 'ਤੇ। ਅਤੇ ਤੁਹਾਡੇ ਵੀ ਬੱਚੇ ਦਾ ਨਾਮ ਹੈ, ਅੱਲਾਹ ਪਾਕ ਸਿਹਤ ਦੇਵੇ, ਤੰਦਰੁਸਤੀ ਦੇਵੇ ਔਰ ਅੱਲਾਹ ਪਾਕ ਤੁਹਾਨੂੰ ਖੁਸ਼ ਖੁਰਮ ਰੱਖੇ ਆਪਣੇ ਬੱਚਿਆਂ ਵਿੱਚ। ਅਤੇ ਤੁਹਾਡੀ ਸ਼ੁਕਰੀਆ ਕਿ ਤੁਸੀਂ ਟਾਈਮ ਦਿੰਦੇ ਹੋ, ਸਾਰੇ ਮੇਰੇ ਵਿਹੜੇ 'ਚ ਆ ਕੇ ਬੈਠ ਜਾਂਦੇ ਹੋ। ਔਰ ਗੱਪਸ਼ਪ ਨੇ ਵੀ ਕਿਹਾ ਕਿ ਮੈਨੂੰ ਪੁਰਾਣੀਆਂ ਗੱਲਾਂ ਸੁਣੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ ਅਤੇ ਮੈਨੂੰ ਮਹਿਦੀ ਹਸਨ ਔਰ ਇਹ ਚੀਜ਼ਾਂ ਗਜ਼ਲਾਂ ਉਹਨਾਂ ਦੀਆਂ ਬੜੀਆਂ ਚੰਗੀਆਂ ਲੱਗਦੀਆਂ ਸਨ। ਅਤੇ ਤੁਸੀਂ ਉਹਨਾਂ ਦਾ ਵੀ ਜ਼ਿਕਰ ਕਰੋ। ਵੀ ਮਹਿਦੀ ਹਸਨ ਦਾ ਜ਼ਿਕਰ ਤਾਂ ਮੈਂ ਨਹੀਂ ਕਰ ਸਕਦੀ, ਅੱਲਾ ਮਾਫੀ, ਮੈਂ ਨੂਰ ਜਹਾਂ ਦੇ ਕੋਈ ਥੋੜ੍ਹੇ ਗਿੱਟਿਆਂ ਦੇ ਕੋਲੋਂ ਦੀ ਲੰਘ ਜਾਂਦੀ ਹਾਂ। ਮਹਿਦੀ ਹਸਨ ਉਹਨਾਂ ਜੈਸੀ ਗਾਇਕੀ ਤਾਂ ਕੋਈ ਕਰ ਹੀ ਨਹੀਂ ਸਕਦਾ। ਉਹ ਜਿਹੜੇ ਗਾ ਗਏ ਨੇ, ਉਹ ਜਿਹੜਾ ਉਹਨਾਂ ਦਾ ਅੰਦਾਜ਼ ਸੀ ਔਰ ਇੰਨਾ ਮੁਸ਼ਕਿਲ ਗਾਣੇ ਗਜ਼ਲਾਂ
ਉਹਨਾਂ ਨੇ ਜਿਸ ਆਸਾਨੀ ਦੇ ਨਾਲ ਅੱਲਾਹ ਪਾਕ ਨੇ ਉਹਨਾਂ ਨੂੰ ਕੀ ਆਵਾਜ਼ ਦਿੱਤੀ ਸੀ ਕਿ ਉਹ ਗਾ ਗਏ ਨੇ, ਉਹ ਤੋਂ ਕੋਈ ਨੇੜਿਓਂ ਵੀ ਨਹੀਂ ਲੰਘ ਸਕਦਾ। ਅਤੇ ਇੰਨਾ ਉਹਨਾਂ ਦੇ ਮਸ਼ਹੂਰ ਗਾਣੇ ਔਰ ਗਜ਼ਲਾਂ, ਔਰ ਵਾਕਈ ਬਈ ਮਹਿਦੀ ਹਸਨ ਦਾ ਕਮਾਲ ਹੈ ਬਈ। ਉਹਨਾਂ ਨੇ ਜਿਹੜੇ ਗਾਣੇ ਗਾ ਕੇ ਅਮਰ ਹੋ ਗਏ, ਗਜ਼ਲਾਂ ਜਿਹੜੀਆਂ ਉਹਨਾਂ ਨੇ ਮੁਸ਼ਕਿਲ ਤੋਂ ਮੁਸ਼ਕਿਲ ਅਲਫਾਜ਼ ਇਸ ਤਰ੍ਹਾਂ ਉਹਨਾਂ ਦੇ ਮੂੰਹ ਤੋਂ ਨਿਕਲਦਾ ਸੀ ਨਾ ਕਿ ਕੋਈ ਮੁਸ਼ਕਿਲ ਮੈਂ ਕਹਿਣਾ ਚਾਹਾਂਗੀ ਮੇਰੇ ਮੂੰਹ 'ਚੋਂ ਉਸ ਤਰ੍ਹਾਂ ਤਰਜ਼ ਹੀ ਨਹੀਂ ਨਿਕਲੇਗੀ, ਆਵਾਜ਼ ਹੀ ਨਹੀਂ ਨਿਕਲੇਗੀ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਸੀ। ਉਹ ਜਿਹੜਾ ਜ਼ਿੰਦਗੀ में तो सभी प्यार किया करते हैं, जिंदगी में तो सभी प्यार किया करते हैं, जिंदगी में तो सभी प्यार किया करते हैं, मैं तो मर के भी मेरी जान तुझे चाहूँगा, जिंदगी में तो सभी प्यार किया करते हैं। बहुत वसी ਉਹਨਾਂ ਦਾ ਹੋਵੇ ਕਿ ਤੁਸੀਂ ਸ਼ੁਮਾਰ ਨਹੀਂ ਕਰ ਸਕਦੇ, ਇੰਨੇ ਪਿਆਰੇ ਪਿਆਰੇ ਮਹਿਦੀ ਹਸਨ ਨੇ ਗਾਣੇ ਗਾਏ ਨੇ ਨਾ ਕਿ ਉਹ ਵਾਕਈ ਬੜੇ ਪਿਆਰੇ ਨੇ। ਮੈਂ ਇਨਸ਼ਾਅੱਲਾ ਕਿਸੇ ਦਿਨ ਉਹ ਦਿਮਾਗ ਦੇ ਘੋੜੇ ਦੌੜਾਵਾਂਗੀ, 2-4 ਹੋਰ ਯਾਦ ਕਰਾਂਗੀ। ਅੰਦਰ ਚੱਲ ਕੇ ਅਸੀਂ ਦੇਖੀਏ ਵੀ ਸਾਡੀ ਹਾਂਡੀ ਕਿੱਥੇ ਤੱਕ ਪਹੁੰਚੀ ਹੈ, ਪਤਾ ਚੱਲੇ ਉਹ ਸਤਿਆਨਾਸ ਹੋ ਗਿਆ ਹੋਵੇ, ਸਾਰੀ ਮਿਹਨਤ ਖੇਚ ਪੈ ਗਈ ਹੋਵੇ। ਮੈਂ ਹੁਣ ਇਹਨੂੰ ਖੋਲ੍ਹਣੀ ਆ ਤੇ ਤੁਹਾਨੂੰ ਦਿਖਾਉਂਦੀ ਹਾਂ। ਲੋ ਜੀ ਮੈਨੂੰ ਖੋਲ੍ਹ ਦਿੱਤਾ ਵੇ, ਦੇਖੋ ਥੋੜ੍ਹਾ ਜਿਹਾ ਪਾਣੀ ਪਾਇਆ ਸੀ, ਪਰ ਇਹ ਵੀ ਕਿ ਕੱਦੂ ਬੜਾ ਲਹਿਰਾ ਸੀ ਨਾ, ਇਸ ਤੋਂ ਗਲ ਵੀ ਗਿਆ ਅੱਛਾ ਜਿਹਾ। ਬਸ ਥੋੜ੍ਹਾ ਜਿਹਾ ਅਸੀਂ ਪਾਣੀ ਹੋਰ ਖੁਸ਼ਕ ਕਰਾਂਗੇ ਅਤੇ ਬਸ ਉਸ ਤੋਂ ਬਾਅਦ ਅਸੀਂ ਉਹਨੂੰ ਪਾ ਦਾਂਗੇ, ਇਹ 'ਚ ਧਨੀਆ ਸ਼ਾਮਿਲ ਕਰ ਦਾਂਗੇ। ਚਲੋ ਸਾਡੀ ਹਾਂਡੀ ਪੱਕ ਜਾਏਗੀ। ਥੋੜ੍ਹਾ ਜਿਹਾ ਮੈਨੂੰ ਸਲੋ ਕਰ ਦਿੰਦੀ ਹਾਂ ਅਤੇ ਨਾਲ ਨਾਲ ਅਸੀਂ ਕਰਨੇ ਹਾਂ ਗੱਲ। ਅਤੇ ਕਮੈਂਟ ਦੇ ਹਵਾਲੇ ਨਾਲ ਤਾਂ ਗੱਲ ਹੋ ਗਈ, ਅਤੇ ਜਿਹੜੇ ਨਾਯਾਬ ਜ਼ਮਾਨਿਆਂ ਦੇ ਹਵਾਲੇ ਨਾਲ ਉਹ ਕਿ ਹਾਂਡੀ ਰੋਟੀ ਬੱਚੀਆਂ ਸਿੱਖਦੀਆਂ ਸਨ। ਉਸ ਜ਼ਮਾਨੇ ਵਿੱਚ ਥੋੜ੍ਹੀ ਜਿਹੀ ਅਸੀਂ ਗੱਲ ਕਰ ਲੈਂਦੇ ਹਾਂ ਕਿ ਉਸ ਜ਼ਮਾਨੇ 'ਚ ਬੱਚੀਆਂ ਨੂੰ ਕਿਸ ਤਰ੍ਹਾਂ ਤਰਬੀਅਤ ਕੀਤੀ ਜਾਂਦੀ ਸੀ। ਉਹਨੂੰ ਬੱਚੀਆਂ ਨੂੰ ਮਾਵਾਂ ਆਟੇ ਗੁੰਨਣੇ ਸਿਖਾਉਂਦੀਆਂ ਸਨ, ਘਰਦਾਰੀ ਪੂਰੀ ਸਿਖਾਈ ਜਾਂਦੀ ਸੀ ਕਿ ਤੁਸੀਂ ਸਿੱਖੋ, ਅਤੇ ਉਹ ਹਰ ਇੱਕ ਚੀਜ਼ ਦੀ ਤਰਬੀਅਤ ਦਿੱਤੀ ਜਾਂਦੀ ਸੀ। ਸਿਲਾਈ, ਕਢਾਈ, ਖਾਣਾ ਪਕਾਉਣਾ, ਬਿਸਤਰੇ ਕਿਸ ਤਰ੍ਹਾਂ ਸੰਭਾਲਣੇ ਨੇ, ਕੀ ਕਰਨਾ ਵੇ, ਕਿਸ ਤਰ੍ਹਾਂ ਨੰਗੰਦੜੇ ਨੇ, ਹਰ ਕੰਮ 'ਚ ਮਾਹਰ ਕੀਤਾ ਜਾਂਦਾ ਸੀ ਬੱਚੀਆਂ ਨੂੰ। ਉਸ ਜ਼ਮਾਨੇ 'ਚ ਐਸਾ ਹੁੰਦਾ ਸੀ ਕਿ ਬਾਜ਼ਾਰੋਂ ਜਾ ਕੇ ਚੀਜ਼ਾਂ ਨਹੀਂ ਮਿਲਦੀਆਂ ਸਨ। ਸ਼ਾਦੀ ਵੀ ਹੁੰਦੀ ਸੀ ਅਤੇ ਦੁਲਹਨ ਜਿਹੜੀ ਹੈ ਕੁੜੀਆਂ ਆਪਣਾ ਜਹੇਜ਼ ਆਪ ਬਣਾ ਕੇ ਚੀਜ਼ਾਂ ਰੱਖਦੀਆਂ ਹੁੰਦੀਆਂ ਸਨ। ਇਸ ਤਰ੍ਹਾਂ ਨਹੀਂ ਸੀ ਕਿ ਦਰਜੀ ਕੋ ਜਾਓ ਅਤੇ ਜੋੜੇ ਚੁੱਕ ਲਓ, ਜਾਂ ਡਿਜ਼ਾਈਨਰ ਕੋ ਜਾਓ ਅਤੇ ਗਰਾਰਾ ਬਣਵਾ ਲਓ ਅਤੇ ਟੇਲਰ ਦੇ ਕੋਲ ਸੁੱਟ ਦੇਵੋ, ਜਾਂ ਰੈਡੀਮੇਡ ਜਾ ਕੇ ਤੁਸੀਂ ਅੱਜ ਕੱਲ੍ਹ ਦੇ ਇੰਨਾ ਅੱਛੇ ਨੇ ਰੈਡੀਮੇਡ ਕੱਪੜੇ ਮਿਲਦੇ ਨੇ ਕਿ ਮੇਰਾ ਖਿਆਲ ਸਿਲਾਉਣ ਦੀ ਜ਼ਰੂਰਤ ਹੀ ਨਹੀਂ, ਜਾਓ ਅਤੇ ਰੈਡੀਮੇਡ ਚੁੱਕ ਕੇ ਲੈ ਕੇ ਆ ਜਾਓ, ਜਿਹਨਾਂ ਦੇ ਸਾਈਜ਼ ਮਿਲ ਜਾਂਦੇ ਨੇ। ਮੇਰੇ ਵਰਗਿਆਂ ਦਾ ਤਾਂ ਸਾਈਜ਼ ਹੀ ਨਹੀਂ ਮਿਲਦਾ। ਅਤੇ ਉਹ ਫਿਰ ਕੀ ਕਹਿੰਦੇ ਨੇ ਬਹੁਤ ਅੱਛਾ ਦੌਰ ਆ ਗਿਆ। ਪਰ ਉਸ ਜ਼ਮਾਨੇ 'ਚ ਬੱਚੀਆਂ ਸਿਲਾਈ ਕਢਾਈ ਹਰ ਕੰਮ। ਬੈੱਡਸ਼ੀਟ ਜਿਹੜੀਆਂ ਹੁੰਦੀਆਂ ਸਨ, ਦਸੂਤੀ ਇੱਕ ਕੱਪੜਾ ਹੁੰਦਾ ਸੀ, ਉਹਨੂੰ ਦਸੂਤੀ ਕਹਿੰਦੇ ਸਨ। ਅਤੇ ਹੁਣ ਅੱਛਾ ਚੈੱਕ ਵਾਲਾ ਕੱਪੜਾ ਹੁੰਦਾ ਸੀ, ਜਿਵੇਂ ਕੱਪੜੇ ਦੇ ਵਿੱਚ ਹੀ ਜਿਵੇਂ ਇੱਕ ਬੁਣਾਈ ਐਸੀ ਹੁੰਦੀ ਸੀ, ਸ਼ਾਇਦ ਕਿਸੇ ਨੂੰ ਪਤਾ ਹੋਵੇ। ਦਸੂਤੀ ਕੱਪੜਾ ਹੁੰਦਾ ਸੀ, ਉਹਦੇ ਉੱਤੇ ਫਿਰ ਧਾਗੇ ਦੇ ਨਾਲ ਕਢਾਈਆਂ ਕੀਤੀਆਂ। ਸਾਦੇ ਕੱਪੜੇ 'ਤੇ ਵੀ ਹੁੰਦਾ ਸੀ, ਕਾਟਨ ਦੇ ਉੱਪਰ ਸਰਾਣਿਆਂ ਦੇ ਛਾੜ ਕੱਢਣੇ ਬੱਚੀਆਂ ਨੇ ਹੱਥ ਦੇ ਨਾਲ, ਮਸ਼ੀਨ ਦੇ ਨਾਲ ਫਰੇਮ ਲਾ ਕੇ, ਔਰ ਇੰਨੀ ਅੱਛੀ ਕਢਾਈ ਬੱਚੀਆਂ ਕਰਦੀਆਂ ਸਨ। ਉਹਨਾਂ ਨੂੰ ਟਾਂਕਾ ਉਹਨਾਂ ਨੂੰ ਸਿਖਾਇਆ ਜਾਂਦਾ ਸੀ। ਉਹਨਾਂ ਨੂੰ ਫਿਰ ਖੂਬਸੂਰਤ ਫੁੱਲ ਡਿਜ਼ਾਈਨ ਲੱਭੇ ਜਾਂਦੇ ਸਨ। ਜ਼ਿਆਦਾਤਰ ਫੁੱਲਾਂ ਵਾਲੇ ਡਿਜ਼ਾਈਨ ਹੁੰਦੇ ਸਨ। ਫੁੱਲਾਂ ਵਾਲੇ ਡਿਜ਼ਾਈਨ ਉਸ ਬੜੇ ਮਕਬੂਲ ਸਨ ਉਸ ਜ਼ਮਾਨੇ 'ਚ, ਕਿ ਕਿਤੇ ਗੁਲਦਸਤਾ ਬਣਿਆ, ਕਿਤੇ ਇਸ ਤਰ੍ਹਾਂ ਫੁੱਲ, ਕਿਤੇ ਕੁਛ ਪਿਆ, ਕਿਤੇ ਟੋਕਰੀ ਸਟਾਈਲ ਦਾ ਹੁੰਦਾ ਸੀ, ਕਿਤੇ ਵਿੱਚ ਫੁੱਲ ਲੱਗੇ ਹੋਏ ਨੇ। ਪਰ ਇਸ ਤਰ੍ਹਾਂ ਬੱਚੀਆਂ ਆਪਣੇ ਕੱਢ ਕੇ ਜਹੇਜ਼ ਦਾ ਸਮਾਨ ਜਿਹੜਾ ਤਿਆਰ ਕਰਦੀਆਂ ਹੁੰਦੀਆਂ ਸਨ। ਬੈੱਡਸ਼ੀਟ ਤਿਆਰ ਕਰਨੀ, ਆਪਣੇ ਕੱਪੜਿਆਂ 'ਤੇ ਗੋਟੇ ਲਾਣੇ, ਆਪਣੇ ਦੁਪੱਟੇ ਤਿਆਰ ਕਰਨੇ, ਅਤੇ ਬਹੁਤ ਕੰਮ ਜਿਹੜਾ ਹੁੰਦਾ ਸੀ ਨਾ ਬੱਚੀਆਂ ਖੁਦ ਕਰਦੀਆਂ ਸਨ। ਇੱਕ ਦੌਰ ਆਇਆ ਕਿ ਸਿਤਾਰਿਆਂ ਦੇ ਨਾਲ ਯਾ ਅੱਲਾ ਯਾ ਮੁਹੰਮਦ ਜਾਂ ਕਲਮਾ ਲਿਖਿਆ ਜਾਂਦਾ ਸੀ। ਉਹ ਬਹੁਤ ਕੀ ਕਹਿੰਦੇ ਨੇ ਮਸ਼ਹੂਰ ਹੋਇਆ ਸੀ। ਬੱਚੀਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਅਸੀਂ ਆਪਣੇ ਜਹੇਜ਼ ਵਾਸਤੇ ਉਹ ਚੀਜ਼ਾਂ ਤਿਆਰ ਕਰਕੇ ਲੈ ਕੇ ਜਾਈਏ, ਤਾਂ ਕਿ ਅਸੀਂ ਫਿਰ ਉਹ ਜਾ ਕੇ ਆਪਣੇ ਘਰ ਲਾਵਾਂਗੇ। ਘਰਾਂ 'ਚ ਵੀ ਬਣਾ ਕੇ ਲਾਇਆ ਜਾਂਦਾ ਸੀ। ਔਰ ਕਢਾਈ, ਹੱਥ ਦੀ ਕਢਾਈ, ਮਸ਼ੀਨ ਦੀ ਕਢਾਈ ਤਕਰੀਬਨ ਹਰ ਬੱਚੀ ਨੂੰ ਆਉਂਦੀ ਸੀ ਕਿ ਉਹਨੂੰ ਧਾਗੇ ਦੀਆਂ ਗੁੱਛੀਆਂ ਹੁੰਦੀਆਂ ਸਨ ਹੱਥ ਦੀ ਕਢਾਈ ਵਾਲਾ, ਉਹ ਗੁੱਛੀਆਂ 'ਚ ਧਾਗਾ ਆਉਂਦਾ ਸੀ।
ਔਰ ਉਹ ਫਿਰ ਫਰੇਮ ਹੁੰਦਾ ਸੀ ਮੁxtਲਿਫ ਸਾਈਜ਼ ਦਾ, ਬੜਾ ਫਰੇਮ, ਉਸ ਤੋਂ ਛੋਟਾ ਰੁਮਾਲ ਦੀ ਕਢਾਈ ਕਰਨੀ ਹੈ, ਤੁਸੀਂ ਛੋਟਾ ਫੁੱਲ ਲਾਣਾ ਹੈ, ਬੜੀ ਚਾਦਰ ਹੈ ਤੇ ਬੜਾ ਫਰੇਮ ਹੁੰਦਾ ਸੀ। ਇਸ ਤਰ੍ਹਾਂ ਮੁxtਲਿਫ ਕਿਸਮ ਦੇ ਫਰੇਮ ਆਉਂਦੇ ਸਨ। ਕਪੜਾ 'ਚ ਰੱਖ ਕੇ ਉਹਨੂੰ ਕੱਸ ਲਿਆ ਜਾਂਦਾ ਸੀ ਔਰ ਫਿਰ ਉਹ ਕਢਾਈ ਬੜੀ ਅੱਛੀ ਹੁੰਦੀ ਸੀ, ਆਸਾਨੀ ਦੇ ਨਾਲ ਫੜ ਕੇ ਔਰ ਬੜੀ ਅੱਛੀ ਕਢਾਈ ਹੁੰਦੀ ਸੀ। ਤੇ ਇਸ ਤਰ੍ਹਾਂ ਬੱਚੀਆਂ ਕਢਾਈ ਸਿੱਖਦੀਆਂ ਸਨ, ਮੋਤੀ ਟਾਂਕਾ, ਦੂਸਰਾ ਸਾਦਾ ਟਾਂਕਾ, ਤੇ ਉਹ ਜੋ ਫਿਰ ਜ਼ਿਆਦਾ ਤੋਂ ਜ਼ਿਆਦਾ ਟਾਂਕੇ ਸਿੱਖੇ ਜਾਂਦੇ ਸਨ ਕਿ ਅਸੀਂ ਕੀ ਕਹਿੰਦੇ ਨੇ ਇੱਕ ਸੂਈ ਦੇ ਉੱਪਰ ਐਸਾ ਲਪੇਟ ਕੇ ਨਾ ਧਾਗੇ ਨੂੰ ਫਿਰ ਵਾਪਸ ਮੋੜਿਆ ਜਾਂਦਾ ਸੀ, ਉਹ ਬੜਾ ਅੱਛਾ ਫੁੱਲ ਬਣਦਾ ਹੁੰਦਾ ਸੀ। ਮਤਲਬ ਮੁxtਲਿਫ ਟਾਂਕੇ ਬੱਚੀਆਂ ਸਿੱਖਦੀਆਂ ਸਨ। ਜ਼ਿਆਦਾਤਰ ਮਾਵਾਂ ਹੀ ਘਰਾਂ 'ਚ ਹੁੰਦੀਆਂ ਸਨ ਕਿ ਬਈ ਸਿਖਾ ਦਿੰਦੀਆਂ ਸਨ, ਜਾਂ ਕਿਸੇ ਪਾਸ ਪੜੋਸ ਦੀ ਕਿਸੇ ਔਰਤ ਤੋਂ ਜਾਂ ਕਿਸੇ ਸਹੇਲੀ ਦੀ ਮਾਂ ਨੂੰ ਆਉਂਦਾ ਸੀ, ਜੋ ਚੀਜ਼ ਆਉਂਦੀ ਸੀ ਬੱਚੀਆਂ ਸਿੱਖਦੀਆਂ ਹੁੰਦੀਆਂ ਸਨ ਕਿ ਵੀ ਅਸੀਂ ਇਹ ਚੀਜ਼ਾਂ ਸਿੱਖਣੀਆਂ ਨੇ। ਉਸ ਜ਼ਮਾਨੇ ਵਿੱਚ ਜ਼ਿਆਦਾ ਇਹ ਚੀਜ਼ਾਂ ਨਹੀਂ ਸਨ ਕਿ ਮੋਬਾਈਲ ਔਰ ਇਹ ਚੀਜ਼ਾਂ, ਬੱਚੀਆਂ ਨੂੰ ਫਿਰ ਇਹ ਹੁੰਦਾ ਸੀ ਘਰਦਾਰੀਆਂ ਬੱਚੀਆਂ ਜ਼ਿਆਦਾ ਸਿੱਖਦੀਆਂ ਸਨ। ਤੇ ਆਪਣੇ ਇੰਨੇ ਖੂਬਸੂਰਤ ਚੀਜ਼ਾਂ ਬਣਾਈਆਂ ਜਾਂਦੀਆਂ ਸਨ ਹੱਥ ਦੇ ਨਾਲ, ਜਿਹੜੇ ਹੈਂਡ ਵਰਕ ਕੀਤਾ ਜਾਂਦਾ ਸੀ ਮੁxtਲਿਫ ਚੀਜ਼ਾਂ 'ਤੇ, ਉਹ ਸੂਟ ਹੋਣ, ਉਹ ਕਿ ਬੈੱਡਸ਼ੀਟ ਹੋਣ, ਔਰ ਕਿਸੇ ਕੋਈ ਵੀ ਹਵਾਲੇ ਨਾਲ ਸੋਹਣੇ ਮੇਜ਼ ਦੇ ਕਵਰ ਜਿਹੜੇ ਨੇ, ਡਾਈਨਿੰਗ ਟੇਬਲ ਤੋਂ ਉਦੋਂ ਇੰਨਾ ਨਹੀਂ ਆਮ ਹੁੰਦਾ ਸੀ। ਦੂਸਰੇ ਜਿਹੜੇ ਜਿਹੜਾ ਸੈਂਟਰ ਟੇਬਲ ਹੁੰਦੇ ਨੇ, ਇਸ ਤਰ੍ਹਾਂ ਲੱਕੜ ਦੇ ਹੁੰਦੇ ਸਨ, ਉਹਦੇ ਇੰਨੇ ਖੂਬਸੂਰਤ ਕਢਾਈਆਂ ਕਰਕੇ ਫਿਰ ਨਾਲ ਕੁਰੇਸ਼ੀਆ ਬਣਾਇਆ ਜਾਂਦਾ ਸੀ, ਕੁਰੇਸ਼ੀਆ ਦੀਆਂ ਲੈਸਾਂ ਲਾਈਆਂ ਜਾਂਦੀਆਂ ਸਨ। ਅੱਜ ਕੱਲ੍ਹ ਤੁਸੀਂ ਬਾਜ਼ਾਰ ਜਾਓ ਦੇਖੋ ਲੈਸਾਂ ਆਮ ਮਿਲ ਜਾਂਦੀਆਂ ਨੇ ਤੇ ਕੋਈ ਮਸਲਾ ਨਹੀਂ ਹੈ। ਲੇਕਿਨ ਉਸ ਜ਼ਮਾਨੇ ਵਿੱਚ ਫਿਰ ਦੇਖ ਲਓ ਵੀ ਹੁਣ ਪੁੱਜਦਾ ਜਾ ਰਿਹਾ, ਮੇਰਾ ਹੁਣ ਹੀ ਦਿਲ ਕਰਦਾ ਪਿਆ ਖਾ ਲਵਾਂ, ਲਾ ਤਾਂ ਇੰਨੀ ਖੁਸ਼ਬੂ ਅੱਛੀ ਵੀ ਲੱਗਦੀ ਹੈ। ਇਸ ਤਰ੍ਹਾਂ ਫਿਰ ਕੁਰੇਸ਼ੀਆ ਦੀਆਂ ਲੈਸਾਂ ਲਾਈਆਂ ਜਾਂਦੀਆਂ ਸਨ ਕਿ ਉਹ ਸਰਾਣਿਆਂ ਦੇ ਆਲੇ ਦੁਆਲੇ ਵੀ ਸਰਾਣੇ ਨੂੰ ਤਿਆਰ ਕਰ ਲਿਆ, ਤਕੀਏ ਦੇ ਕਵਰ ਨੂੰ, ਪਿੱਲੋ ਕੇਸ ਨੂੰ, ਉਸ ਤੋਂ ਬਾਅਦ ਫਿਰ ਸਾਰਾ ਉਸ ਲੈਸ ਲਾ ਕੇ, ਉਹ ਵੀ ਲੈਸ ਵੀ ਉਹਦਾ ਬਣਾਈ ਜਾਂਦੀ ਸੀ, ਇੱਕ ਕੁਰੇਸ਼ੀਆ ਹੁੰਦਾ ਸੀ ਉਹਦੇ ਨਾਲ, ਫਿਰ ਉਹ ਲੈਸ ਚਾਰੋਂ ਪਾਸੇ ਲਾਈ ਜਾਂਦੀ ਸੀ। ਪੇਟੀਆਂ ਦੇ ਵਿਛਾੜਾਂ ਨੂੰ ਤਿਆਰ ਕਰਨਾ, ਬੈੱਡ ਸ਼ੀਟਾਂ ਤਿਆਰ ਕਰਨੀਆਂ, ਮੇਜ਼ ਦੇ ਕਵਰ, ਮੇਜ਼ ਪੋਸ਼ ਕਹਿੰਦੇ ਸਨ, ਮੇਜ਼ ਪੋਸ਼ ਤਿਆਰ ਕਰਨੇ। ਇੱਕ ਹੁੰਦੀ ਸੀ ਟਿਕੋਜ਼ੀ, ਉਹ ਚੈਨਕ ਹੁੰਦੀ ਸੀ ਨਾ, ਟੀ ਸੈੱਟ ਹੁੰਦਾ ਸੀ, ਕਿਉਂਕਿ ਉਸ ਜ਼ਮਾਨੇ 'ਚ ਥਰਮਸ ਨਹੀਂ ਹੁੰਦੇ ਸਨ, ਅਤੇ ਚਾਹ ਗਰਮ ਰਵੇ ਮਹਿਮਾਨ ਜਦੋਂ ਆਉਂਦੇ ਸਨ, ਜਾਂ ਕੁਝ ਸਰਦੀਆਂ ਨੇ ਸਪੈਸ਼ਲੀ ਮਹਿਮਾਨਾਂ ਦੇ ਉਦੋਂ ਹਿਸਾਬ ਦੇ ਨਾਲ ਹੁੰਦੀ ਸੀ। ਉਹ ਇਸ ਤਰ੍ਹਾਂ ਇੱਕ ਕਵਰ ਜਿਹਾ ਬਣਾ ਕੇ ਨਾ ਉਹਦੇ 'ਚ ਰੂੰ ਭਰ ਕੇ ਉੱਪਰ ਉਹਦਾ ਕਵਰ ਸੀ ਕੇ ਚਾੜ ਦਿੱਤਾ ਜਾਂਦਾ ਸੀ। ਫਿਰ ਉਹ ਇਸ ਤਰ੍ਹਾਂ ਕਰਕੇ ਜਿਵੇਂ ਟੀ ਪੌਟ ਹੈ ਨਾ, ਉਹਦੇ ਉੱਪਰ ਚੜਾ ਦਿੱਤਾ ਜਾਂਦਾ ਸੀ, ਰੂਹ ਹੁੰਦੀ ਸੀ, ਗਰਮ ਰਹਿੰਦੀ ਸੀ ਫਿਰ ਚਾਹ। ਅਤੇ ਉਹ ਟਿਕੋਜ਼ੀ ਵੀ ਬੜੀ ਇਸਤੇਮਾਲ ਹੁੰਦੀ ਸੀ ਔਰ ਬੱਚੀਆਂ ਬਣਾਉਂਦੀਆਂ, ਉਹ ਜਹੇਜ਼ 'ਚ ਲਾਜ਼ਮੀ ਆਈਟਮ ਹੁੰਦਾ ਸੀ। ਬਣਾਓ ਵੀ ਟਿਕੋਜ਼ੀਆਂ ਆਪਣੀਆਂ, ਤੇ ਜਾ ਕੇ ਸਸੁਰਾਲ 'ਚ ਤੁਸੀਂ ਆਪਣੀ ਮਹਾਰਤ ਵੀ ਦਿਖਾਣੀ ਹੈ ਤੇ ਨਾਲ ਇਸਤੇਮਾਲ ਵੀ ਤਾਂ ਕਰਨੀਆਂ ਨੇ ਨਾ ਚੀਜ਼ਾਂ। ਉਹ ਫਿਰ ਉਹ ਬੜੀ ਬਣਾਈ ਜਾਂਦੀ ਸੀ, ਉੱਥੇ ਬੜੇ ਸੋਹਣੇ ਫੁੱਲ ਔਰ ਸੋਹਣੇ ਜਿਹੇ ਕਲਰ ਦੀ ਬਣਾਈ ਜਾਂਦੀ ਸੀ ਕਿ ਅੱਛਾ ਲੱਗੇ। ਉਹ ਜਦੋਂ ਟੀ ਸੈੱਟ ਇਸ ਤਰ੍ਹਾਂ ਜਾਂਦਾ ਸੀ ਟਰੇ ਵਿੱਚ ਸੱਜ ਕੇ, ਤੇ ਉਹ ਉੱਤੇ ਚਾਹਦਾਨੀ ਦੇ ਉੱਤੇ, ਚੈਨਕ ਕਹਿੰਦੇ ਸਨ, ਚੈਨਕ ਦੇ ਉੱਤੇ ਉਹਨੂੰ ਪਾ ਦਿੱਤਾ ਜਾਂਦਾ ਸੀ। ਤੇ ਉਹ ਫਿਰ ਚਾਹ ਠੰਡੀ ਨਹੀਂ ਹੁੰਦੀ ਸੀ, ਮਹਿਮਾਨ ਜਦੋਂ ਤੱਕ ਕੁਝ ਖਾਂਦੇ ਪੀਂਦੇ ਸਨ ਨਾ, ਤੇ ਉਹਨਾਂ ਨੂੰ ਗਰਮ ਗਰਮ ਚਾਹ ਮਿਲਦੀ ਸੀ। ਹੁਣ ਫਿਰ ਉਸ ਤੋਂ ਬਾਅਦ ਥਰਮਸ ਆ ਗਏ ਤੇ ਟਿਕੋਜ਼ੀ ਵਿਚਾਰੀ ਗਾਇਬ ਹੀ ਹੋ ਗਈ। ਹੁਣ ਸ਼ਾਇਦ ਕਿਤੇ ਹੁੰਦੀ ਹੋਏਗੀ ਦੁਨੀਆ 'ਚ, ਕਿਤੇ ਜ਼ਰੂਰ ਹੋਏਗੀ ਕਿਤੇ ਨਾ ਕਿਤੇ, ਲੇਕਿਨ ਪਹਿਲੇ ਤਾਂ ਹਰ ਘਰ ਵਿੱਚ ਜ਼ਰੂਰ ਹੁੰਦੀ ਸੀ। ਕਿਸੇ को बहुत अच्छी, किसी को कुछ, औरतां खुद ही घर च बनांदियां सन, लेकिन बहुत अच्छे बनांदियां सन ਉਹਨੂੰ ਕਵਰ ਨੂੰ। ਤੇ ਇਸ ਤਰ੍ਹਾਂ ਜਿਹੜੇ ਹੁੰਦੇ ਸਨ ਨਾ ਕੁਰੇਸ਼ੀਆ, ਉਹ ਗਲੇ ਦੇ ਉੱਪਰ ਵੀ ਕੀਤਾ ਜਾਂਦਾ ਸੀ। ਕਮੀਜ਼ ਸੀ ਲੈਣੀ ਸਾਦੇ ਗਲੇ ਦੀ, ਉਸ ਤੋਂ ਬਾਅਦ ਫਿਰ ਉਹਨੂੰ ਸਾਰਾ ਕੁਰੇਸ਼ੀਆ ਕਰਕੇ ਫਿਰ ਇੱਥੇ ਐਸਾ ਕਰਕੇ ਉਹਨੂੰ ਖਿੱਚਣਾ, ਇੱਥੇ ਨਸ ਚੌੜਾ ਨਾ, ਉਹ ਇੰਨਾ ਸੋਹਣਾ ਜਾਲ ਬਣ ਜਾਂਦਾ ਸੀ, ਇੰਨਾ ਪਿਆਰਾ ਲੱਗਦਾ ਸੀ ਨਾ ਉਹ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਮੈਨੂੰ ਬਹੁਤ ਪਸੰਦ ਸੀ। ਅਤੇ ਮੈਨੂੰ ਖੁਦ ਤਾਂ ਨਹੀਂ ਆਉਂਦਾ ਸੀ, ਸਾਡੀ ਖਾਲਾ ਹੁੰਦੇ ਸਨ, ਮੇਰੀ ਦੋਸਤ ਜਿਹੜੀ ਸ਼ਾਹੀਨ ਨੇ, ਉਹਦੀ ਅੰਮੀ, ਅਸੀਂ ਉਹਨੂੰ ਖਾਲਾ ਕਹਿੰਦੇ ਹੁੰਦੇ ਸਾਂ, ਅਤੇ ਖਾਲਾ ਨੂੰ ਕਹਿਣਾ, ਅਤੇ ਖਾਲਾ ਨੂੰ ਆਉਂਦਾ ਸੀ ਕੁਰੇਸ਼ੀਆ ਦਾ, ਅਤੇ ਮੈਂ ਅਕਸਰ ਕਮੀਜ਼ ਖਾਲਾ ਨੂੰ ਦੇਣੀ, ਉਹਨਾਂ ਨੇ ਵੀ ਥੋੜ੍ਹਾ ਜਿਹਾ ਮੈਨੂੰ ਬਣਾ ਦੇਣਾ, ਉੱਥੇ ਧਾਗਾ ਬੰਨ੍ਹਿਆ ਜਾਂਦਾ ਸੀ, ਅਤੇ ਬੜਾ ਹੀ ਸੋਹਣਾ ਗਲਾ ਲੱਗਦਾ ਹੁੰਦਾ ਸੀ। ਬਾਹਾਂ ਦੇ ਅੱਗੇ ਵੀ ਲੋਕ ਕਰ ਲੈਂਦੇ ਹੁੰਦੇ ਸਨ ਕੁਰੇਸ਼ੀਆ। ਇਸ ਤਰ੍ਹਾਂ ਫਿਰ ਘਰਾਂ ਵਿੱਚ ਹੀ ਔਰਤਾਂ ਮਿਹਨਤਾਂ ਕਰਦੀਆਂ ਸਨ। ਕੋਈ ਬਾਹਰ ਦਾ ਜਾ ਕੇ ਕੋਈ ਰੈਡੀਮੇਡ ਚੀਜ਼ ਖਰੀਦਣੀ ਤਸੱਵੁਰ ਨਹੀਂ ਸੀ, ਚਾਹੇ ਉਹ ਬੈੱਡਸ਼ੀਟ ਹੋਵੇ, ਚਾਹੇ ਕੱਪੜਾ ਹੋਵੇ। ਬੰਦਿਆਂ ਦੇ ਕੱਪੜੇ ਵੀ ਘਰ ਸਿਲਦੇ ਹੁੰਦੇ ਸਨ, ਕੁੜਤੇ ਜਿਹੜੇ ਨੇ ਬੰਦਿਆਂ ਦੀ ਸ਼ਲਵਾਰਾਂ ਕਮੀਜ਼ਾਂ ਵੀ ਔਰਤਾਂ ਇੰਨੀ ਮਹਾਰਤ ਦੇ ਨਾਲ ਸੀਂਦੀਆਂ ਸਨ, ਸਿੱਧੇ ਤਰੀਜ਼ਾਂ ਵਾਲੇ ਕੁੜਤੇ, ਸ਼ਲਵਾਰ, ਕਿਸੇ ਬਾਬੇ ਦੀ ਲਾਚਾ, ਉਹ ਫਿਰ ਲਾਚੇ ਨੂੰ ਵੀ ਇਸ ਕਟਿੰਗ ਕਰਕੇ ਚਾਦਰ ਨੂੰ ਚੌੜਾ ਕੀਤਾ ਜਾਂਦਾ ਸੀ, ਵਿੱਚ ਇੱਕ ਜੋੜ ਪੈਂਦਾ ਸੀ, ਐਲ ਸ਼ੇਪ ਦਾ ਜੋੜ ਪੈ ਕੇ ਉਹਨੂੰ ਫਿਰ ਵੱਡਾ ਕੀਤਾ ਜਾਂਦਾ ਸੀ, ਚੌੜਾਈ बढ़ाई ਜਾਂਦੀ ਸੀ। ਉਸ ਵੇਲੇ ਕੱਪੜੇ ਦੀ ਇੰਨੀ ਚੌੜਾਈ ਨਹੀਂ ਹੁੰਦੀ ਸੀ, ਤੇ ਇਸ ਤਰ੍ਹਾਂ ਫਿਰ ਉਹ ਚੌੜਾਈ बढ़ाई ਜਾਂਦੀ ਸੀ।
इस तरह फिर उस हर कपड़ा घर सीना औरतां ने ते मेहनतां करनियां और बच्चियां नूं स्पैशली बहुत उन ਜਿਹੜਾ ਨਿਟਿੰਗ ਹੁੰਦਾ ਵੇ ਇਹ ਵੀ ਸਿਖਾਈ ਜਾਂਦੀ ਸੀ, ਉਹਨਾਂ ਦੇ ਗੋਲੇ ਤੇ ਚੀਜ਼ਾਂ। ਮੈਂ ਖੁਦ ਮੈਨੂੰ ਸ਼ੌਕ ਸੀ ਇਸ ਤਰ੍ਹਾਂ ਸਾਡੀ ਸਾਰੀਆਂ ਭੈਣਾਂ ਵਿੱਚੋਂ ਮੈਨੂੰ ਥੋੜਾ ਬਹੁਤ ਸ਼ੌਕ ਸੀ, ਮੈਂ ਸਿੱਖ ਰਹੀ ਸੀ ਹਾਲੇ ਤੇ ਮੇਰੀ ਸ਼ਾਦੀ ਹੋ ਗਈ, ਬਹੁਤ ਘੱਟ ਸਿੱਖਿਆ ਲੇਕਿਨ ਫਿਰ ਵੀ ਇੰਨਾ ਹੈਗਾ ਸੀ ਕਿ ਅੰਦਰੋਂ ਮੈਂ ਕਾਣਾ ਰਾਜਾ ਕਿ ਬਈ ਥੋੜਾ ਜਿਹਾ ਕੋਈ ਚੀਜ਼ ਉੱਧੜ ਜਾਏ, ਕੋਈ ਬਟਨ ਟੁੱਟ ਜਾਏ ਤੁਹਾਡਾ, ਕੋਈ ਪਹੁੰਚਾ ਉੱਧੜ ਜਾਵੇ ਤੇ ਬੱਚੀ ਸੀ ਤੇ ਲਵੇ ਨਾ, ਇੰਨਾ ਕਿਤੇ ਆਉਣਾ ਚਾਹੀਦਾ ਵੇ। ਤੇ ਇੰਨਾ ਕੁ ਮੈਨੂੰ ਆਉਂਦਾ ਸੀ। ਮੈਂ ਵੀ ਕੁੜਤਾ ਸੀਣਾ ਸਿੱਖਿਆ ਆਪਣੀ ਅੰਮੀ ਕੋਲੋਂ। ਅੰਮੀ ਨੇ ਜਦੋਂ ਕੱਪੜਾ ਕੱਟਣਾ ਉਸ ਜ਼ਮਾਨੇ 'ਚ ਔਰਤਾਂ ਇਸ ਤਰ੍ਹਾਂ ਕਰਦੀਆਂ ਸਨ, ਗਿੱਠਾਂ ਦੇ ਨਾਲ ਨਾਪ ਕੇ। ਫਿਰ ਅੰਮੀ ਨੇ ਕਹਿਣਾ ਕਿ ਇੰਨੇ ਗਿੱਠ 'ਤੇ ਰੱਖੀ ਜਾਵੇ, ਇੰਨੇ ਗਿੱਠ 'ਤੇ ਮੋਢਾ ਕੱਟੀ ਜਾਵੇ। ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਅਸੀਂ ਸਿੱਖਦੇ ਹੁੰਦੇ ਸਾਂ। ਤਰਪਾਈ ਅੰਮੀ ਨੇ ਕਹਿਣਾ ਕਿ ਚਲੋ ਤਰਪਾਈ ਕਰੋ, ਸਿੱਖੋ ਤੁਸੀਂ ਤਰਪਾਈ ਕਰਨੀ। ਇਸ ਤਰ੍ਹਾਂ ਦੇ ਬੱਚੀਆਂ ਘਰ ਵਿੱਚ ਜਿਹੜਾ ਨਾ ਉਹ ਸਿੱਖਦੀਆਂ ਸਨ, ਉਹਨਾਂ ਦੀ ਐਸੀ ਤਰਬੀਅਤ ਹੋ ਜਾਂਦੀ ਸੀ ਕਿ ਫਿਰ ਅੱਗੇ ਜਾ ਕੇ ਉਹਨਾਂ ਨੂੰ ਮੁਸ਼ਕਿਲ ਨਹੀਂ ਹੁੰਦੀ ਸੀ, ਕਿਉਂਕਿ ਉਦੋਂ ਐਸਾ ਦੌਰ ਨਹੀਂ ਸੀ ਕਿ ਤੁਸੀਂ ਜਾਂਦੇ ਹੀ ਅਗਲੇ ਘਰ ਵਿੱਚ ਤੁਸੀਂ ਕਹੋ ਕਿ ਅਸੀਂ ਕੱਪੜੇ ਲੈਣੇ ਨੇ, ਅਸੀਂ ਜੁੱਤੀ ਲੈਣੀ ਹੈ, ਅਸੀਂ ਫਲਾਣ ਲੈਣਾ ਵੇ। ਉਹਨਾਂ ਨੇ ਕਹਿਣਾ ਵੀ ਤੁਸੀਂ ਤੁਹਾਡਾ ਦਿਮਾਗ ਠੀਕ ਹੈ, ਤੁਸੀਂ ਆਉਂਦੇ ਹੀ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਨਹੀਂ ਹੁੰਦਾ ਸੀ। ਇਸ ਤਰ੍ਹਾਂ ਅਨਸਟਿਚ ਕੱਪੜੇ ਦਿੱਤੇ ਜਾਂਦੇ ਸਨ ਬੱਚੀ ਨੂੰ। ਮਾਂ ਬਾਪ 20-25 ਸੂਟ, 21 ਸੂਟ, ਕੋਈ 25 ਸੂਟ, ਕੋਈ 31 ਸੂਟ, ਇਸ ਤਰ੍ਹਾਂ ਸੂਟਾਂ ਦਾ ਹਿਸਾਬ ਹੁੰਦਾ ਸੀ, ਦਿੰਦੇ ਸਨ। ਲੇਕਿਨ ਸਾਰੇ ਕੱਪੜੇ ਨਹੀਂ ਸਿਲਾਏ ਜਾਂਦੇ ਸਨ। ਸਾਰੇ ਕੱਪੜੇ ਕਹਿਣਾ ਕਿ ਬੱਚੀ ਦਾ ਸਾਈਜ਼ ਵੀ ਵੱਧ ਜਾਏਗਾ, ਨਾਲੇ ਸਾਰੇ ਇੱਕੋ ਦਫਾ ਥੋੜੀ ਪਾ ਲੈਣੇ ਨੇ। ਤੇ ਉਹ ਬੱਚੀ 2 ਸਾਲ 3 ਸਾਲ ਉਹੀ ਕੱਪੜੇ ਜਿਹੜੇ ਮਾਂ ਬਾਪ ਦੇ ਦਿੱਤੇ ਹੋਏ ਨਾ ਉਹ ਕੱਢਦੀ ਸੀ। ਉਹਨਾਂ 'ਚੋਂ ਕੋਈ ਮੌਕਾ ਆ ਗਿਆ, ਈਦ ਆ ਗਈ, ਕੋਈ ਸ਼ਾਦੀ ਵਿਆਹ ਆ ਗਿਆ, ਉਹੀ ਕੱਪੜੇ ਪਾਣੇ ਨੇ। ਜਾਂ ਫਿਰ ਉਹਨਾਂ ਆਪਣੇ ਅਨਸਟਿਚ ਜਿਹੜੇ ਕੱਪੜੇ ਹੁੰਦੇ ਸਨ, ਟਾਂਕੇ ਲਾ ਕੇ ਅਨਸਟਿਚ ਸੂਟ ਨਾਲ ਦੇ ਦਿੱਤੇ ਜਿਸ ਤਰ੍ਹਾਂ ਟਰੰਕ ਵਿੱਚ ਰੱਖ ਕੇ। ਉਹ ਬੱਚੀ ਫਿਰ ਅਨਸਟਿਚ ਸੂਟਾਂ 'ਚੋਂ ਇੱਕ ਸੂਟ ਕੱਢਦੀ ਸੀ। ਕੋਈ ਮੌਕਾ ਖਾਨਦਾਨ ਸ਼ਾਦੀ ਆ ਗਈ, ਕੋਈ ਐਸਾ ਮੌਕਾ ਵੀ ਉਹਨੇ ਕੱਢ ਕੇ ਸਵਾ ਲਿਆ, ਚਲੋ ਨਵਾਂ ਸੂਟ ਪਾ ਲਿਆ। ਲੇਕਿਨ ਉਸ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਸੀ ਕਿ ਤੁਸੀਂ ਬੱਚੀ ਆਉਂਦੇ ਹੀ ਡਿਮਾਂਡਸ ਕਰੇ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਮੈਨੂੰ ਉਹ ਚੀਜ਼ ਚਾਹੀਦੀ ਹੈ, ਮੈਨੂੰ ਇਹ ਲੈਣਾ ਵੇ। ਇਸ ਤਰ੍ਹਾਂ ਨਹੀਂ। ਤੇ ਬਹੁਤ ਕੀ ਕਹਿੰਦੇ ਨੇ ਸਾਦੇ ਦੌਰ ਸਨ ਤੇ ਬੱਚੀਆਂ ਖੁਦ ਵੀ ਨਹੀਂ ਮੰਗਦੀਆਂ ਸਨ, ਸਸੁਰਾਲ ਵਾਲੇ ਵੀ ਨਹੀਂ ਲੈ ਕੇ ਦਿੰਦੇ ਸਨ ਤੇ ਬੱਚੀਆਂ ਆਪ ਵੀ ਨਹੀਂ ਵਿਚਾਰੀਆਂ ਮੰਗਦੀਆਂ ਸਨ। ਤਰਬੀਅਤ ਹੀ ਐਸੀ ਹੋਈ ਹੁੰਦੀ ਸੀ ਕਿ ਉਹ ਵੀ ਪਾਣੀ ਤੇ ਹੋ ਗਿਆ ਦਾ ਖੁਸ਼ਕ। ਤੇ ਮੁਝੇ ਕਰ ਦੇਨਾ दीवाना है तेरे अंदाज मस्ताना, तेरे अंदाज मस्ताना, तेरी शोखी निराली है, तेरे तेवर जुदा गाना है, तेरे तेवर जुदा गाना। लो भी साड़ा गल्ला करते करते मजाक ही मजाक में साड़ी हांडी हो चली जी तैयार। तो बड़ी खुशी हो रही है कि हम जाके असीं नहावांगे तो फिर असी न्यू लुक आ जाएगी साढ़े विच। तो बहरहाल इस तरह बच्चियां कभी भी जाके ससुराल च मंगदियां नहीं सन। 2-2 साल जो उन्होंने खुद मर्जी होंदी सी ना, कभी मेरे हाफजियां च ऐसी कोई याद नहीं है कि जाते ही किसी बच्चे ने डिमांड की हो मैंने यह चीज़ चाहिए लैके दवो। वो जो चीज़ माँ बाप दे देंगे सन या फिर ससुराल वालों भी सारे गिफ्ट देते सन परी की शक्ल में, बस वही इस्तेमाल होंगे सन। वही सूट पाने ने, वही जेवर पाना में, वही जुत्ती पानी है, जेवर भी सोने का जोड़ा होंदा सी बस वही पाया जाता सी। इस तरह दूसरी चीज़ा सवाए कच्च की चूड़ी दे कोई वो नहीं होंदा सी। ते मैं चलो हुण तुहानूं थोड़ा जिहा कढ के दिखानी हाँ। तो तकरीबन साड़ा हांडी तैयार हो गई है। इस तरह होंदा सी। मेरी खुद जो शादी हुई मेरी अम्मी ने मैनू 25 जोड़े दिते सन ते 25 मावां जोड़दियां सन। आए अल्लाह किन्नियां चंगियां मावां सन। मैं कहनी हाँ उन्होंने मावां दे पैर धो के असीं पींदे ना उस वेले, पर सानूं एहसास नहीं सी उस वेले कि साडियां मावां इन्ना साडे वास्ते कुर्बानी दे रही। कोई चंगा कपड़ा कितों आना किसी ने देना। मेरी ताई अम्मा आंदे हुंदे सन बाहरों मलेशिया, तो उन्होंने कोई सूट देना मेरी माँ ने रख देना कि नहीं कम आएगा बच्चियां दे। तो इस तरह आप नहीं पांदियां सन, अपनी बच्चियां वास्ते रख देंदियां सन। फिर कोई अच्छा पैसे जोड़ के कोई अच्छा कपड़ा लेना, थोड़े थोड़े पैसे जोड़ने, थोड़े थोड़े पैसे फिर कोई चंगा सूट लेना रख देना कि साड़ियां धीआं दे काम आएगा। सब थोड़ा थोड़ा करके मावां जो फिर शादी दा अनाउंस होंदा सी उदों किन्ना कुछ घरां चों निकल आंदा हुंदा सी कि मावां इन्नियां हुंदियां सन कि वो कहंदियां सन नहीं असीं अपने बच्चे नूं देना, फिर थोड़ा थोड़ा करके ना तो जमा करना शुरू कर दिंदियां सन। कि कहंदे ना जिस तरह कि बेटा पैदा हुंदा वे
ਤੇ ਮਾਂ ਉਸ ਦਿਨ ਹੀ ਉਹਦੀ ਸ਼ਾਦੀ ਦੇ ਖਾਬ ਦੇਖਣੇ ਸ਼ੁਰੂ ਕਰ ਦਿੰਦੀ ਕਿ ਮੈਂ ਆਪਣੇ ਮੁੰਡੇ ਦੇ ਸਹਿਰੇ ਲਾਣੇ ਨੇ ਤੇ ਇਹ ਕਰਨਾ ਤੇ ਉਹ ਕਰਨਾ। ਇਸ ਦਾ ਬੇਟੀ ਪੈਦਾ ਹੁੰਦੇ ਹੀ ਮਾਂ ਫਿਰ ਤਿਆਰੀਆਂ ਸ਼ੁਰੂ ਕਰ ਦਿੰਦੀ ਸੀ ਕਿ ਇਹਦਾ ਜਹੇਜ਼ ਮੈਂ ਹੁਣ ਇਕੱਠਾ ਕਰਨਾ ਵੇ। ਤੇ ਆਹਿਸਤਾ ਆਹਿਸਤਾ ਮੇਰੀ ਸ਼ਾਦੀ ਦੇ 25 ਜੋੜੇ ਮੇਰੀ ਅੰਮੀ ਨੇ ਦਿੱਤੇ, ਉਹਦੇ ਵਿੱਚੋਂ 8 ਜਾਂ 9 ਜੋੜੇ ਸੀ ਸਿਲਵਾਏ, ਬਾਕੀ ਸਾਰੇ ਅਨਸਟਿਚ ਕੱਪੜੇ ਸਨ। ਕਿ ਅੰਮੀ ਨੇ ਕਿਹਾ ਕਿ ਨਹੀਂ ਬਸ ਹੁਣ ਤੂੰ ਬਸ ਇੰਨੇ ਬਹੁਤ ਨੇ ਤੇ ਇਹ ਪਾਵੀਂ। ਉਸ ਤੋਂ ਬਾਅਦ ਫਿਰ ਜਾ ਕੇ ਤੂੰ ਜਦੋਂ ਸਿਲਵਾਉਣਾ ਹੋਏਗਾ ਫਿਰ ਵਾਕਈ ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਬੰਦ ਕਰ ਰਹੀ ਹਾਂ ਹਾਂਡੀ ਸਾਡੀ ਤਿਆਰ ਹੋ ਚੁੱਕੀ ਹੈ। ਤੇ ਜਦੋਂ ਫਿਰ ਕੁਛ ਫੈਮਿਲੀ 'ਚ ਸ਼ਾਦੀ ਆਣੀ, ਕੋਈ ਈਦ ਆਣੀ, ਉਹਦੇ ਵਿੱਚੋਂ ਇੱਕ ਜੋੜਾ ਕੱਢਣਾ ਸੀ। ਮੇਰੀ ਸ਼ਾਦੀ ਤੋਂ ਤਕਰੀਬਨ 2 ਸਾਲ ਬਾਅਦ, 2.25 ਸਾਲ ਬਾਅਦ ਮੇਰੇ ਦੇਵਰ ਦੀ ਸ਼ਾਦੀ ਹੋਈ। ਉਹਨਾਂ ਦੀ ਅਸੀਂ ਸ਼ਾਦੀ ਕੀਤੀ। ਉਦੋਂ ਫਸਟ ਟਾਈਮ ਮੈਂ ਇੱਕ ਜੋੜਾ ਬਣਾਇਆ ਸੀ। 2 ਸਾਲ ਬਿਲਕੁਲ ਪਤਾ ਹੀ ਨਹੀਂ ਸੀ ਕੱਪੜਾ ਮੰਗਣਾ ਵੇ, ਪਤਾ ਹੀ ਨਹੀਂ ਸੀ ਕੱਪੜਾ ਕਿਸੇ ਨੇ ਲੈ ਕੇ ਦੇਣਾ ਵੇ, ਪਤਾ ਨਹੀਂ ਜੋ ਹੈਗਾ ਸੀ ਉਹ ਹੀ ਪਾਉਂਦੇ ਸਾਂ। ਇਸ ਤਰ੍ਹਾਂ ਫਿਰ ਉਹ ਮੈਨੂੰ ਯਾਦ ਹੈ ਕਿ ਮੇਰੇ ਦੇਵਰ ਦੀ ਸ਼ਾਦੀ ਸੀ, ਅਸੀਂ ਸ਼ਾਪਿੰਗ ਕਰਨ ਜਾਣਾ ਸੀ ਤੇ ਮੈਂ ਬੜੇ ਸ਼ੌਕ ਨਾਲ ਕਿਹਾ, ਵੇਖਿਆ ਮੈਂ 2 ਜੋੜੇ ਬਣਾਉਣੇ ਨੇ, ਇੱਕ ਸ਼ਾਦੀ ਦਾ ਇੱਕ ਵਲੀਮੇ ਦਾ। ਤੇ ਅੰਮਾ ਜੀ ਨੇ ਕਿਹਾ ਕਿ ਨਹੀਂ ਇੱਕ ਜੋੜਾ ਬਣੇਗਾ, 2 ਨਹੀਂ ਬਣਨੇ, ਅਸੀਂ ਦੁਲਹਨ ਦੇ ਵੀ ਕੱਪੜੇ ਲੈਣੇ ਨੇ ਤੇ ਬਸ ਇੱਕ ਜੋੜਾ ਆਪਣੀ ਪਸੰਦ ਦਾ ਲੈ ਲਈ, ਜਿਹੜਾ ਤੂੰ ਲੈਣਾ ਹੋਇਆ, 2 ਨਹੀਂ। ਕਿਹਾ ਠੀਕ ਹੈ ਜੀ, ਬਸ ਜੋ ਹੁਕਮ ਮੇਰੇ ਆਕਾ। ਤੇ ਉਹ ਕੀ ਕਹਿੰਦੇ ਨੇ ਅਸੀਂ ਮੰਨ ਲਈ ਗੱਲ। ਤੇ ਫਿਰ ਇੱਕ ਜੋੜਾ ਮੈਂ ਲਿਆ ਸੀ, ਮੈਨੂੰ ਅੱਜ ਵੀ ਯਾਦ ਹੈ, ਨੇਵੀ ਬਲੂ ਕਲਰ ਦਾ, ਤੇ ਬੜੇ ਸੋਹਣੇ ਫੁੱਲ ਬਣੇ ਹੋਏ ਸਨ। ਤੇ ਇੱਕ ਫਿਰ ਮੈਂ ਆਪਣੇ ਜਹੇਜ਼ ਦੇ ਉਹਦੇ ਵਿੱਚੋਂ ਕੱਢ ਕੇ, ਲੇਕਿਨ ਕੋਈ ਇਸ਼ੂ ਨਹੀਂ ਬਣਾਇਆ ਉਸ ਚੀਜ਼ ਨੂੰ, ਕੋਈ ਉਹ ਨਹੀਂ ਕੀਤਾ ਕਿ ਨਹੀਂ ਬਈ ਮੈਨੂੰ ਕਿਉਂ ਨਹੀਂ ਲੈ ਕੇ ਦਿੱਤਾ। ਕਿਉਂਕਿ ਉਸ ਜ਼ਮਾਨੇ 'ਚ ਇਸ ਤਰ੍ਹਾਂ ਸੀ, ਬੜੇ ਜਿਹੜੇ ਗੱਲ ਕਹਿ ਦਿੰਦੇ ਸਨ ਨਾ, ਬਸ ਉਹੀ ਹਰਫੇ ਆਖਰ ਹੁੰਦੀ ਸੀ ਕਿ ਘਰ ਦੇ ਬੜੇ ਨੇ, ਸਰਵਰਾਂ ਨੇ ਜੋ ਗੱਲ ਕਹਿ ਦਿੱਤੀ, ਬੱਚੇ ਚੁੱਪ ਕਰਕੇ ਮੰਨ ਲੈਂਦੇ ਸਨ। ਚਾਹੇ ਬਹੂ ਹੋਵੇ, ਚਾਹੇ ਬੇਟੀਆਂ ਹੋਣ, ਚਾਹੇ ਬੇਟੇ ਹੋਣ, ਕੋਈ ਵੀ ਹੁੰਦਾ ਸੀ ਉਹ ਚੁੱਪ ਕਰਕੇ ਗੱਲ ਮੰਨ ਲੈਂਦਾ ਸੀ। ਕਿ ਮੈਨੂੰ ਨਹੀਂ ਯਾਦ ਕਿ ਮੈਂ ਕੋਈ ਝਗੜਾ ਕੀਤਾ ਹੋਵੇ ਜਾਂ ਮੈਂ ਕੋਈ ਐਸਾ ਕੀਤਾ, ਮੂਡ ਖਰਾਬ ਕੀਤਾ ਹੋਵੇ। ਬਸ ਉਹਨਾਂ ਨੂੰ ਕਿਹਾ ਨਹੀਂ ਬਸ ਇੱਕ ਜੋੜਾ ਤੂੰ ਬਣਾਉਣਾ ਤੇ ਬਾਕੀ ਅਸੀਂ ਹੋਰ ਵੀ ਸ਼ਾਦੀ ਦੇ ਖਰਚੇ ਕਰਨੇ ਨੇ। ਕਿ ਠੀਕ ਹੈ। ਉਹ ਇੱਕ ਜੋੜਾ ਮੈਂ ਆਪਣੀ ਪਸੰਦ ਦਾ ਲੈ ਲਿਆ ਤੇ ਉਹ ਮੈਂ ਫਿਰ ਬਰਾਤ ਵਾਲੇ ਦਿਨ ਪਾਇਆ। ਉਸ ਕੱਪੜੇ ਦਾ ਨਾਂ ਸੀ ਫੂਲੋਂ ਕਾ ਸ਼ਹਿਰ। ਤੇ ਫੂਲੋਂ ਕਾ ਸ਼ਹਿਰ ਫਿਰ ਉਧਰੋਂ ਪਾ ਕੇ ਤੇ ਮੈਂ ਉੱਡੀ ਜਾਵਾਂ ਹਵਾ ਦੇ ਨਾਲ। ਮੈਂ ਹੋ ਗਈ ਇੰਨੀ ਖੁਸ਼ ਕਿ ਮੈਨੂੰ ਇੱਕ ਜੋੜਾ ਮਿਲ ਗਿਆ ਵੇ। ਇੰਨੀ ਮੈਂ ਖੁਸ਼ ਕਿ ਮੈਨੂੰ ਸਿਰਫ ਇੱਕ ਜੋੜਾ ਮਿਲਿਆ, ਲੇਕਿਨ ਮੈਂ ਇੰਨੀ ਖੁਸ਼ ਹੋ ਗਈ ਸਾਂ ਕਿ ਯਾਰ ਮੈਨੂੰ ਨਵਾਂ ਸੂਟ ਮਿਲ ਗਿਆ ਵੇ। ਤੇ ਇਸ ਤਰ੍ਹਾਂ ਉਹ ਜ਼ਮਾਨੇ ਇਸ ਤਰ੍ਹਾਂ ਸਨ। ਹੁਣ ਉਹ ਜ਼ਮਾਨਾ ਬਹੁਤ ਬਦਲ ਗਿਆ ਵੇ। ਹੁਣ ਕੀ ਕਹਿੰਦੇ ਨੇ ਬੱਚੀਆਂ ਆਉਂਦੇ ਹੀ ਫਿਰ ਸ਼ਾਪਿੰਗ ਸ਼ੁਰੂ ਕਰ ਦਿੰਦੀਆਂ ਨੇ। ਤੇ ਮੇਰਾ ਖਿਆਲ ਹੈ ਕਿ ਘੱਟ ਤੋਂ ਘੱਟ ਹੁਣ ਕੱਪੜੇ ਬਣਾਉਣੇ ਚਾਹੀਦੇ ਨੇ, ਕਿਉਂਕਿ ਨਾਲ ਸ਼ਾਪਿੰਗ ਦਾ ਸਿਲਸਿਲਾ ਜਾਰੀ ਰਹਿੰਦਾ ਵੇ ਨਾ। ਕਿਉਂਕਿ ਪਹਿਲੇ ਜ਼ਮਾਨੇ 'ਚ ਤੇ ਬੱਚੀ ਜਾ ਕੇ ਖਰੀਦਦੀ ਨਹੀਂ ਸੀ, ਇਸ ਤੋਂ ਮਾਂ-ਬਾਪ ਜਾ ਕੇ ਦਿੰਦੇ ਸਨ। ਹੁਣ ਬੱਚੀਆਂ ਆਪਣੀ ਪਸੰਦ ਦੇ ਲੈਂਦੀਆਂ ਨੇ, ਸ਼ਾਦੀ ਦੇ ਕੱਪੜੇ ਵੀ ਆਪਣੀ ਪਸੰਦ ਦੇ ਲੈ ਰਹੀਆਂ ਨੇ। ਹੁਣ ਜ਼ਮਾਨਾ ਬਹੁਤ ਬਦਲ ਚੁੱਕਿਆ ਤੇ ਇਸ ਤੋਂ ਬਹੁਤ ਘੱਟ ਕੱਪੜੇ ਬਣਾਉਣੇ ਚਾਹੀਦੇ ਨੇ। 5-6 ਜੋੜੇ ਬਣਾਓ ਬਸ ਵੀ। ਫਿਰ ਉਸ ਤੋਂ ਬਾਅਦ ਫਿਰ ਕੁੜੀਆਂ ਆਪਣੀ ਮਰਜ਼ੀ ਦੇ ਜਾ ਕੇ ਬਣਾਉਂਦੀਆਂ ਰਹਿਣ ਤੇ ਅੱਲਾ ਤੇ ਖੈਰ ਸੱਲਾ। ਤੇ ਚਲੋ ਵੀ ਹੁਣ ਤੁਹਾਨੂੰ ਮੈਂ ਦਿਖਾਉਂਦੀ ਹਾਂ, ਕੀ ਕਹਿੰਦੇ ਨੇ ਸਾਲਨ ਪਾ ਕੇ ਦਿਖਾ ਦਿੰਦੀ ਹਾਂ। ਗੱਲਾਂ ਤਾਂ ਮੇਰੀਆਂ ਬੜੀਆਂ ਲੰਬੀਆਂ ਚੌੜੀਆਂ ਹੋ ਜਾਂਦੀਆਂ ਨੇ, ਪਰ ਫਿਰ ਐਵੇਂ ਉਹ ਜ਼ਮਾਨੇ ਅਸੀਂ ਇਸ ਤਰ੍ਹਾਂ ਹੀ ਜ਼ਿੰਦਾ ਰੱਖਣੇ। ਇਹ ਦੇਖੋ ਹੁਣ ਇੱਕ ਹੱਥ ਨਹੀਂ ਪਾ ਰਹੀ ਹਾਂ। गुस्ताखी माफ हो ए जाने जहां, गुस्ताखी माफ हो। तो गुस्ताखी माफ कर दियो, क्योंकि एक मेरा हाथ है, हम पता नहीं नज़र तुहानू आ रहा है या नहीं आ रहा। बहरहाल मैं कड़ के तुहानू दिखानी। टुकुट चूरियां मैं छन्ने विच पानिया, हाय नी माए मेरी मैं छन्ने विच पानिया। आउणगे कां उड़ा जाणगे सानू नवां पुआड़ा, पा जाणगे सानू नवां पुआड़ा पा जाणगे। ते लो बई साडा सोहना कद्दू गोश्त तैयार हो चुकिया है। मैनू तो बड़ा चंगा पे लगता है। हुण पता नहीं कैसा बनया, मैं चख के देखनी है बई हुण की ਇਹਦੇ ਕੀ ਨਜ਼ਾਰੇ ਹੋਏ ਨੇ, ਕੀ ਇਹਦਾ ਨਿਕਲਿਆ ਵੇ ਕੱਟਾ ਕੱਟੀ ਇਹਦੇ ਵਿੱਚੋਂ ਅਸੀਂ ਕੱਢੀਏ। ਤੇ ਹਾਲੇ ਗਰਮ ਹੈ, ਪਰ ਚਲੋ ਕਿਉਂਕਿ ਮੈਂ ਧਨੀਆ ਜ਼ਿਆਦਾ ਕੱਟਿਆ ਸੀ। मैं कैसी आज चटनी बनाऊंगी धनिया की, तो अगर टाइम मिल गया बनावांगी, वरना फिर मैं कल बनावांगी। तो चख के देखने भाई मूँह ना सड़ जाए, पता चले तेन दिखाती अपना मूँह साड़ के तो बह जावा। तो ओए होए होए होए, वाह बी वाह, शाबाश शाबाश। अपने आप को शाबाश देने ते दिल करता, यकीन मनो इन्ना मज़े का बनया। काफ़ी दिन बाद कद्दू खादा वे। तो मैनू बहुत इतफाक है कि कद्दू भी लहरा सी
ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਛ ਸਾਨੂੰ ਮਰਨ ਦਾ ਸ਼ੌਕ ਵੀ ਸੀ, ਕੁਛ ਕੱਦੂ ਵੀ ਲਹਿਰਾ ਸੀ, ਕੁਛ ਅਸੀਂ ਦਿਲ ਨਾਲ ਪਕਾ ਲਿਆ ਤੇ ਇਸ ਤੋਂ ਬੜਾ ਹੀ ਚੰਗਾ ਬਣ ਗਿਆ ਵੇ। ਅੱਲਾ ਦੀ ਕਸਮ ਹੈ, ਤੁਸੀਂ ਬਣਾ ਕੇ ਦੇਖਿਓ, ਤੁਹਾਨੂੰ ਬਹੁਤ ਚੰਗਾ ਲੱਗੇਗਾ। ਇਹ ਸ਼ਰਤੀਆ ਬਹੁਤ ਹੀ ਮਜ਼ੇ ਦਾ ਬਣਿਆ ਵੇ, ਪਰ ਇਹ ਨਾ ਸਮਝਿਓ ਕਿ ਮੈਂ ਆਪਣੀਆਂ ਤਾਰੀਫਾਂ ਆਪ ਕਰ ਰਹੀ ਹਾਂ, ਮਜ਼ੇ ਦਾ ਬਣਿਆ ਵੇ। ਤੇ ਚਲੋ ਬਈ ਹੁਣ ਅਸੀਂ ਜਾ ਕੇ ਟੋਪਾ ਲਾਈਏ ਸਿਰ ਤੋਂ। ਮੇਰੇ ਸਾਰੇ ਨਹੁੰ ਵੀ ਅੱਜ ਹੱਥ ਵੀ ਕਾਲੇ ਹੋ ਗਏ, ਮੇਰੇ ਗਲਵਜ਼ ਹੀ ਨਹੀਂ ਮਿਲੇ, ਪਤਾ ਨਹੀਂ ਉਹ ਕਿੱਥੇ ਮੈਂ ਰੱਖ ਕੇ ਭੁੱਲ ਗਈ ਤੇ ਉਹ ਮਿਲੇ ਹੀ ਨਹੀਂ, ਫਿਰ ਮੈਂ ਇਸ ਤਰ੍ਹਾਂ ਹੀ ਲਾ ਲਿਆ ਤੇ ਥੋੜ੍ਹੇ ਥੋੜ੍ਹੇ ਹੱਥਾਂ 'ਤੇ ਵੀ ਲੱਗ ਗਿਆ ਵੇ। ਹੁਣ ਜਾ ਕੇ ਅਸੀਂ ਨਹਾਈਏ, ਨਾਈ ਕਰਕੇ ਫਿਰ ਅਸੀਂ ਪੜਾਂਗੇ ਨਮਾਜ਼। ਉਸ ਤੋਂ ਬਾਅਦ ਮੈਂ ਬੈਠਾਂਗੀ ਸੋਫੇ ਦੇ ਉੱਪਰ, ਲਾਵਾਂਗੀ ਚਸ਼ਮਾਟੋ ਬਣੇਗੀ ਤੇ ਫਿਰ ਬੈਠੇ ਉਹ ਵੀਡੀਓ ਜੋੜੇਗੀ, ਬੈਠ ਕੇ ਚਸ਼ਮਾਟੋ ਉਹਦੀ ਐਡੀਟਿੰਗ ਹੋਏਗੀ, ਫਿਰ ਉਹਨੂੰ ਅਪਲੋਡ ਹੋਏਗਾ, ਫਿਰ ਥੰਬਨੇਲ ਬਣੇਗਾ, ਫਿਰ ਉਹ ਬੜਾ ਹੀ ਲੰਬੇ ਚੱਕਰ ਨੇ। ਬਹਿਰਾ ਲੈਵੇ ਕਿ ਫਿਰ ਚਲੋ ਮੈਂ ਕਰਦੀ ਰਹਿੰਦੀ ਹਾਂ, ਕੰਮ ਕਾਜ ਖਤਮ ਕਰਕੇ ਨਾ ਮੈਂ ਸਾਰਾ, ਫਿਰ ਮੈਂ ਬੈਠ ਜਾਂਦੀ ਹਾਂ, ਕਰਦੀ ਰਹਿੰਦੀ ਹਾਂ, ਕਿਉਂਕਿ ਤੁਹਾਡੇ ਨਾਲ ਰਾਬਤਾ ਵੀ ਤਾਂ ਰੱਖਣਾ ਹੋਵੇ। ਅਤੇ ਉਹ ਫਿਰ ਉਹਦਾ ਜ਼ਰੀਆ ਹੈ ਹੀ ਅਤੇ YouTube ਵਿਹੜਾ, ਅਤੇ YouTube ਵਿਹੜੇ 'ਚ ਫਿਰ ਅਸੀਂ ਆ ਕੇ ਬੈਠ ਜਾਂਦੇ ਹਾਂ ਅਤੇ ਆਪਣੀਆਂ ਯਾਦਾਂ, ਆਪਣੀਆਂ ਗੱਲਾਂ ਉਸ ਜ਼ਮਾਨੇ ਦੀਆਂ ਸ਼ੇਅਰ ਕਰ ਲੈਂਦੇ ਹਾਂ। ਅਤੇ ਬਹਿਰਹਾਲ ਉਹ ਜ਼ਮਾਨੇ ਨਾਯਾਬ ਹੋਏ ਜਦੋਂ ਹੱਥ ਨਾਲ ਕੁੜੀਆਂ ਕਢਾਈਆਂ ਕਰਦੀਆਂ ਸਨ, ਉਹ ਜ਼ਮਾਨੇ ਨਾਯਾਬ ਹੋਏ ਜਦੋਂ ਮੋਤੀ ਸਿਤਾਰੇ ਆਪ ਟਾਂਕਦੀਆਂ ਸਨ, ਅਤੇ ਉਹ ਜ਼ਮਾਨੇ ਨਾਯਾਬ ਹੋਏ ਜਦੋਂ ਸਸੁਰਾਲ ਜਾ ਕੇ ਅਤੇ ਕੁੜੀਆਂ ਮੰਗਦੀਆਂ ਕੁਛ ਨਹੀਂ ਸਨ, ਜੋ ਮਿਲਦਾ ਸੀ ਨਾ ਚੁੱਪ ਕਰਕੇ ਖਾ ਪੀ ਲੈਂਦੀਆਂ ਸਨ, ਅਤੇ ਵੈਸਾ ਦੁੱਧ ਬਕ ਜਾਂਦੀਆਂ ਸਨ ਵਿਚਾਰੀਆਂ, ਅਗਲਿਆਂ ਦੇ ਇੱਕ ਦਬਕੇ ਦੇ ਨਾਲ ਹੀ ਇਸ ਤਰ੍ਹਾਂ ਹੋ ਜਾਂਦੀਆਂ ਸਨ कि भाई कि माँ बाप की इज्जत का सवाल होता था ना भाई, कि वो सारे माँ प्यो की इज्जत ना खराब होवे। माँ बाप चलते हुए जी सब तो ज़्यादा जी नसीहत करते सन बच्चियां नूं, वो कहते सन कि बेटा साड़ी इज्जत ना खराब करी, कि तुम जाके उत्थे इस तरह ना होवे कि तू तमाशे लावें। तो वो बच्चियां फिर माँ बाप की इज्जत वास्ते पूरी पूरी जिंदगी जड़ा ना बहुत हर ससुराल खराब नहीं होंदा सी, लेकिन फिर भी तुसीं देखो ना एक नवे घर च जांदे हो, कई गल्लां तुहानूं बर्दाश्त करनियां पैंदियां, पर उस जमाने च बर्दाश्त हैगा सी कि कुछ चीज़ ना गवार भी गुजरी है, तुहाडी समझ नहीं आ रही है, तुहानूं कुछ नहीं हुंदा, ते पर वो धीआं फिर माँ बाप की लाज लई कई गल्लां सह जांदियां सन, अज भी सहंदियां ने, ऐसी गल नहीं है। लेकिन अज फिर भी दौर थोड़ा चेंज हो गया। उस जमाने बिल्कुल कहते अल्लाह मियाँ की गां हुंदी सी औरत, वो वाकई गां सी, गां ही सही कहा जाता है कि अल्लाह की गां, वो गां ही हुंदी सी, बेचारी कुछ नहीं कह सकती सी। मेरी भी जो रुखसती हुई, मैनूं अज भी याद है अपने बाप का जुमला कि बेटा मेरी सस नाल बैठे सन कि तू उस घर चली है, मैनूं तेरी कोई शिकायत ना आवे उत्थों, तो इन्हां नूं तू अपनी माँ समझना वे, ए हुण तेरी माँ ने, इन्हां दी तू खिदमत करनी है, तो इन्हां तो मैनूं तेरा कोई अलामा ना आवे। तो बस फिर वो मैं रोंदे रोंदे बाप दे जुमले सुने, मैं उस इन्ना रो रही सा, इन्ना रो रही सा कि मेरे सिर्फ यह हो रहा सी कि मेरे भैन भरा मेरे को छोड़ रहे, एक घर छोड़ रहा। असी दो दो भैन एक मंजी ते सोनिया होनिया सा, जी अमेरिका मेरे सिस्टर रहते सन, मैं तो दोनों असी एक मंजी ते मेरी दो भैन दूसरी मंजी ते, तो मेरे इन्ना दुख हो रहा सी। 16 साल की एक बच्ची, ਉਹਦੀ शादी हो रही सी, पर अपने भैन भरावां नूं छड्ड के जा रही सी, बड़ा दुखी सी। पर मैनूं नाल ही मेरी भैन खिड़की ते खड़ी सी, छोटी सी वो भी मेरे वाल देखे तो मैं उहदे वाल देखा, मैनूं इन्ना फील हो रहा सी कि पता नहीं मैनूं कित्थे काले पानी की सज़ा हो रही, मैं कित्थे चली हाँ। तो पर है भी कि वो माँ बाप दी गल्लां फिर बच्चियां निभांदियां भी सन, जैसी भी हो जाता सी ससुरालां च जाके गुजारे भी करने, सब कुछ करना, पर कहते सन साढ़े बाप की नसीहत है। तो बाप की माँ की कीती नसीहत या बाप की कीती नसीहत हरफे आखिर होंदी सी कि उन्होंने इज्जत वास्ते, उन्होंने उहदे वास्ते बच्चियां फिर कई चीज़ां सह जांदियां सन। इसी बर्दाश्त की वजह नाल 50-50 साल शादियां चलदियां ने, 60-60 साल चलियां, 70-70 साल चलियां, किन्ने किन्ने उम्र तक शादियां चलदियां सन। अजकल तुसीं देखो जो अलैदगी की शरह हो रही है, इस तो कि सिर्फ बर्दाश्त की तो कमी है ना मुंडियां च बर्दाश्त है ना कुड़ियां च बर्दाश्त है। वो भी एक दूसरे की गल नूं बर्दाश्त ही नहीं करते, वो कहते नहीं मेरी जिंदगी दफा हो तू, तो कुड़ी कहती है दफा हो तू, मैं अपनी जिंदगी गुजार लाँगी। इस तरह अलैदगियां कई पिछले दिनों मैं सोचिया, देखिया, सुनिया कि कितनियां अलैदगियां हुई ने, जिहड़ियां पिछले दिनों शादियां हुई सन, किसी की 2 महीने चली है,
ਕਿਸੇ ਦੀ 3 ਮਹੀਨੇ, ਕਿਸੇ 6 ਮਹੀਨੇ, ਜ਼ਿਆਦਾਤਰ ਅਲੱਦਗੀਆਂ ਹੋ ਰਹੀਆਂ ਨੇ। ਮੈਂ ਇੱਕ ਜਗ੍ਹਾ ਪੜ੍ਹ ਰਹੀ ਸਾਂ ਕਿ ਪਾਕਿਸਤਾਨ 'ਚ ਅਲੱਦਗੀ ਦੀ ਸ਼ਰ੍ਹਾ ਜਿਹੜੀ ਬਹੁਤ ਵੱਧ ਗਈ। ਯੂਕੇ ਮਸ਼ਹੂਰ ਸੀ ਇਹਨਾਂ ਹਵਾਲਿਆਂ ਦੇ ਨਾਲ, ਉਹਦੇ ਨਾਲ ਵੀ ਸ਼ਰ੍ਹਾ ਵੱਧ ਗਈ। ਇਸੇ ਤੋਂ ਵੱਧ ਗਈ ਹੈ ਨਾ ਕਿ ਬਰਦਾਸ਼ਤ ਨਹੀਂ ਹੈ ਹੁਣ ਕਿਸੇ ਇਨਸਾਨ 'ਚ, ਬਰਦਾਸ਼ਤ ਨਹੀਂ, ਨਾ ਲਿਆਉਣ ਵਾਲਿਆਂ 'ਚ ਬਰਦਾਸ਼ਤ ਹੈ, ਨਾ ਭੇਜਣ ਵਾਲਿਆਂ 'ਚ ਬਰਦਾਸ਼ਤ ਹੈ। ਕੋਈ ਆਪਣੀ ਬੇਟੀ ਨੂੰ ਇਹ ਨਹੀਂ ਕਹਿ ਕੇ ਭੇਜਦਾ ਕਿ ਬੇਟਾ ਤੂੰ ਹੁਣ ਉੱਥੇ ਐਡਜਸਟ ਹੋਣਾ ਵੇ, ਤੂੰ ਉੱਥੇ ਆਪਣਾ ਇੱਕ ਮੁਕਾਮ ਬਣਾਉਣਾ ਵੇ, ਤੇ ਨਹੀਂ ਕਿਹਾ ਜਾਂਦਾ। ਤੇ ਨਾ ਹੀ ਹੁਣ ਅਗਲੇ ਘਰ ਐਸੇ ਨੇ ਕਿ ਬੱਚੀ ਨੂੰ ਆਓ ਭਗਤ ਕਰਨ ਜਾਂ ਉਹਨੂੰ ਕਹਿਣ ਕਿ ਠੀਕ ਹੈ ਬੇਟਾ ਕੋਈ ਗੱਲ ਨਹੀਂ, ਜਿਵੇਂ ਸਾਡੀਆਂ ਬੱਚੀਆਂ ਨੇ ਤੇ ਸਾਡੀ ਬੱਚੀਆਂ ਗਲਤੀ ਕਰ ਲੈਂਦੀਆਂ ਨੇ ਤੇ ਕੋਈ ਗੱਲ ਨਹੀਂ, ਇਹ ਵੀ ਬੱਚੀ ਸਿੱਖ ਜਾਏਗੀ। ਦੋਨੋਂ ਤਰਫ ਦੇ ਕਹਿੰਦੇ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਹੈ, ਤੇ ਦੋਨੋਂ ਤਰਫ ਦੇ ਫਿਰ ਲੋਕਾਂ ਨੂੰ ਇੱਕ ਦੂਸਰੇ ਦਾ ਖਿਆਲ ਕਰਨ ਕਿ ਇਹਦੀ ਘਰ ਵਾਸਤੇ ਨਹੀਂ, ਵਰਨਾ ਤੇ ਫਿਰ ਇਹ ਵੀ ਬੜਾ ਮੁਸ਼ਕਿਲ ਹੋ ਜਾਂਦਾ। ਚਲੋ ਵੀ ਰਬੜ ਬੈਂਡ ਟੰਗ ਨੇ ਬੜੀ ਮੇਰੀ ਤਕਰੀਰ ਕਰ ਦਿੱਤੀ, ਖਾਸਾ ਲੈਕਚਰ ਹੋ ਗਿਆ। ਕੱਦੂ ਮੈਂ ਆਪਣਾ ਦਿਖਾ ਦਿੱਤਾ ਤੁਹਾਨੂੰ ਪਕਾ ਕੇ ਕਿ ਕੱਦੂ ਗੋਸ਼ਤ ਇੰਨਾ ਸੋਹਣਾ ਕਿ ਮੈਂ ਜਿਹੜਾ ਹੁਣ ਇਹਨੂੰ 4-5 ਚਮਚਿਆਂ ਨੇ ਬਹਿ ਕੇ ਖਾ ਲਵਾਂ। ਇੰਨੀ ਭੁੱਖ ਵੀ ਲੱਗੀ ਹੈ, ਬੜਾ ਹਲੇ ਨਹੀਂ ਖਾਵਾਂਗੀ, ਪਹਿਲੇ ਮੈਂ ਨਹਾਵਾਂਗੀ ਫਿਰ ਖਾਵਾਂਗੀ। ਫਿਰ ਮਿਲਦੇ ਹਾਂ ਤੁਹਾਡੇ ਨਾਲ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ, ਸਿਲਾਈ ਕਢਾਈ ਦੇ ਹਵਾਲੇ ਦੇ ਨਾਲ। ਕੋਈ ਐਸੀ ਯਾਦ ਹੋਵੇ, ਰੁਖਸਤੀ ਦੇ ਹਵਾਲੇ ਨਾਲ ਕੋਈ ਐਸੀ ਯਾਦ ਤੁਹਾਡੇ ਜ਼ਿਹਨ 'ਚ ਹੋਵੇ, ਕੋਈ ਵੀ ਤੁਹਾਡੇ ਜ਼ਿਹਨ 'ਚ ਜੋ ਯਾਦ ਹੋਵੇ, ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਹੀ ਦੱਸ ਦਿਓ ਤੁਹਾਨੂੰ ਸ਼ਾਦੀ 'ਤੇ ਕਿੰਨੇ ਜੋੜੇ ਮਿਲੇ ਸਨ ਸਾਰਿਆਂ ਨੂੰ। ਮੈਨੂੰ ਤਾਂ 25 ਜੋੜੇ ਮਿਲੇ ਸਨ ਤੇ ਅਸੀਂ ਖੂਬ ਰੱਜ ਕੇ ਪਾਏ ਉਹ ਜੋੜੇ। ਤੇ ਫਿਰ